ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਪੰਜਾਬ ਸਰਕਾਰ ਸੁਣਨ ਚ ਆਇਆ ਕਿ ਜ਼ਹਿਰ ਦਾ ਟੀਕਾ ਪੰਜਾਬੀਆਂ ਨੂੰ ਹੋਰ ਲਾਉਣ ਜਾ ਰਹੀ ਹੈ। ਅੱਜ ਪੰਜਾਬ ਵਿਧਾਨ ਸਭਾ ਦੀ ਕਮੇਟੀ ਦੇ ਨਾਲ ਡਾਇੰਗ ਫੈਕਟਰੀਆਂ ਦੇ ਮਾਲਕਾਂ ਦੀ ਮੀਟਿੰਗ ਹੈ। ਸੁਣਨ ਚ ਆਇਆ ਕਿ ਉਹਨਾਂ ਡਾਇੰਗ ਫੈਕਟਰੀਆਂ ਨੂੰ ਇਹ ਸਮਾਂ ਉਹਨਾਂ ਦਾ ਵਧਾਉਣ ਜਾ ਰਹੇ ਨੇ, ਉਹਨਾਂ ਨੂੰ ਐਕਸਟੈਂਸ਼ਨ ਦੇਣ ਜਾ ਰਹੇ ਨੇ। ਅਸੀਂ ਇਹਦਾ ਸਾਡੀ ਸਮੁੱਚੀ ਟੀਮ ਕਾਲੇ ਪਾਣੀ ਦਾ ਮੋਰਚਾ ਇਹਦਾ ਕਰੜਾ ਵਿਰੋਧ ਕਰਦੀ ਹੈ। ਸਰਕਾਰ ਨੂੰ ਚੇਤਾਵਨੀ ਦਿੰਦੀ ਹੈ ਵੀ ਜੇ ਤੁਸੀਂ ਇਹ ਵਾਅਦਾ ਉਹਨਾਂ ਨੂੰ ਦਿੱਤਾ, ਉਹਨਾਂ ਦੀ ਮਿਆਦ ਵਧਾਈ, ਸਮਾਂ ਵਧਾਇਆ, ਇਹਦਾ ਕਰੜਾ ਪੂਰਨ ਤੌਰ ਤੇ ਪੂਰੇ ਪੰਜਾਬ ਜਾ ਕੇ ਤੁਹਾਡਾ ਜਲੂਸ ਕੱਢਿਆ ਜਾਊਗਾ। ਅਸੀਂ ਖੜੇ ਹਾਂ ਵਲੀਪੁਰ ਬੁੱਢੇ ਦਰਿਆ ਤੇ ਸਤਲੁਜ ਦੇ ਸੰਗਮ ਤੇ। ਅਸੀਂ ਇੱਕ ਕਾਲੇ ਪਾਣੀਆਂ ਦਾ ਮੋਰਚਾ ਜਿਹੜਾ ਹੈ ਉਹ ਲਾਇਆ ਹੈ ਕਿ ਬੁੱਢੇ ਦਰਿਆ ਨੂੰ ਜ਼ਹਿਰਾਂ ਨੂੰ ਸਤਲੁਜ 'ਚ ਪੈਣ ਤੋਂ ਰੋਕਣਾ ਹੈ, ਕਿਉਂਕਿ ਇਸ ਪਾਣੀ ਨੂੰ ਦੱਖਣੀ ਪੰਜਾਬ ਪੀਂਦਾ। ਇਹਨੂੰ ਰੋਕਣ ਵਾਸਤੇ ਅਸੀਂ 6 ਜ਼ਿਲ੍ਹਿਆਂ ਵਿੱਚ ਮੀਟਿੰਗਾਂ ਕਰ ਚੁੱਕੇ ਹਾਂ, ਜਿੱਥੇ ਸਾਨੂੰ ਭਰਵਾਂ ਹੁੰਗਾਰਾ ਜਿਹੜਾ ਉਹ ਮਿਲਿਆ। ਤੇ ਅੱਗੋਂ ਸਾਡੇ ਪ੍ਰੋਗਰਾਮ ਜਿਹੜੇ ਹੈਗੇ ਆ ਉਹ 24 ਤਰੀਕ ਨੂੰ ਜੀਰੇ ਦੇ ਵਿੱਚ ਹੈਗਾ, 24 ਜੁਲਾਈ 2024 ਨੂੰ ਤੇ 26 ਜੁਲਾਈ 2024 ਨੂੰ ਸਾਡਾ ਪ੍ਰੋਗਰਾਮ ਮੁਕੇਰੀਆਂ ਵਿਖੇ ਜਿਹੜਾ ਹੈ ਉਹ ਹੈਗਾ। ਤੇ ਆਲਰੇਡੀ ਜਿਵੇਂ ਦੱਸਿਆ 6 ਬਹੁਤ ਵਧੀਆ ਪ੍ਰੋਗਰਾਮ ਅਸੀਂ 6 ਜ਼ਿਲ੍ਹਿਆਂ ਵਿੱਚ ਬਹੁਤ ਵਧੀਆ ਪ੍ਰੋਗਰਾਮ ਕਰ ਚੁੱਕੇ ਹਾਂ ਤੇ ਬੜੀ ਸੋਹਣੀ ਲਾਮਬੰਦੀ ਉਹਦੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਦਾ ਫਾਲਟ ਲਾਈਨਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਹਰ ਵਾਰ ਦੀ ਤਰ੍ਹਾਂ ਅਸੀਂ ਇੱਕ ਹੋਰ ਨਵਾਂ ਮਸਲਾ, ਨਵਾਂ ਮੁੱਦਾ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਏ ਹਾਂ। ਤੇ ਇਹ ਮੁੱਦਾ ਪੰਜਾਬ ਨਾਲ ਜੁੜਿਆ ਆ, ਪੰਜਾਬ ਦੇ ਵਾਤਾਵਰਨ ਨਾਲ ਜੁੜਿਆ ਆ, ਤੇ ਅਸੀਂ ਕਹਿਣਾ ਹੋਵੇ ਤਾਂ ਪੰਜਾਬ ਦੇ ਜਿਹੜੀ ਪੰਜਾਬ ਦੀ ਜ਼ਿੰਦਗੀ ਆ ਉਹਦੇ ਨਾਲ ਬੜੀ ਨੇੜਿਓਂ ਜੁੜਿਆ ਹੋਇਆ ਮਸਲਾ ਆ। ਤੇ ਇਸ ਸਾਰੇ ਮਸਲੇ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਸਰਦਾਰ ਅਮਨਦੀਪ ਸਿੰਘ ਬੈਂਸ, ਜੋ ਕਿ ਇਨਵਾਇਰਮੈਂਟਲ ਐਕਟਿਵਿਸਟ ਨੇ ਪੰਜਾਬ ਦੇ ਵਿੱਚ, ਤੇ ਲਗਾਤਾਰ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਵਾਤਾਵਰਨ ਨੂੰ ਲੈ ਕੇ ਚੇਤਨਤਾ ਫੈਲੀ ਹੈ ਤੇ ਇੱਕ ਨਵੀਂ ਤਰ੍ਹਾਂ ਦਾ ਐਕਟਿਵਿਜ਼ਮ ਜਿਹੜਾ ਆ ਉਹ ਜ਼ਮੀਨੀ ਪੱਧਰ ਦੇ ਉੱਤੇ ਨਜ਼ਰ ਆਉਣਾ ਸ਼ੁਰੂ ਹੋਇਆ। ਉਹਦੇ ਵਿੱਚ ਅਮਨਦੀਪ ਸਿੰਘ ਬੈਂਸ ਹੋਰਾਂ ਦਾ ਬਹੁਤ ਵੱਡਾ ਰੋਲ ਆ। ਤੇ ਅੱਜ ਅਸੀਂ ਸਰਦਾਰ ਅਮਨਦੀਪ ਸਿੰਘ ਬੈਂਸ ਹੋਰਾਂ ਦੇ ਨਾਲ ਪੰਜਾਬ ਦੇ ਜਿਹੜਾ ਸਾਰਾ ਇਨਵਾਇਰਮੈਂਟਲ ਐਕਟਿਵਿਜ਼ਮ ਆ ਮੌਜੂਦਾ ਸਮੇਂ ਦੇ ਵਿੱਚ ਉਹਦੇ ਬਾਰੇ ਗੱਲਬਾਤ ਕਰਾਂਗੇ। ਜਿਹੜੇ ਮਸਲੇ ਨੇ ਪੰਜਾਬ ਦੇ ਵਿੱਚ ਇਸ ਸਮੇਂ ਵਾਤਾਵਰਨ ਨੂੰ ਲੈ ਕੇ ਚੱਲ ਰਹੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਤੇ ਸਭ ਤੋਂ ਅਹਿਮ ਮਸਲਾ ਜਿਹੜਾ ਆ ਬੁੱਢੇ ਨਾਲੇ ਦਾ, ਤੇ ਜਿਹੜਾ ਕਦੇ ਬੁੱਢਾ ਦਰਿਆ ਹੁੰਦਾ ਸੀ ਪਰ ਅੱਜ ਬੁੱਢਾ ਨਾਲਾ ਬਣ ਚੁੱਕਿਆ ਆ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਕਾਰਨ, ਤੇ ਉਸ ਮਸਲੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਅਮਨਦੀਪ ਸਿੰਘ ਬੈਂਸ ਜੀ ਤੁਹਾਨੂੰ ਜੀ ਆਇਆਂ ਨੂੰ ਕਹਿੰਦਾ ਜੀ ਟੀਵੀ 84 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਜੀ। ਹਾਂਜੀ ਸਰਦਾਰ ਅਮਨਦੀਪ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹੀ ਮਤਲਬ, ਕਿਉਂਕਿ ਮੈਂ ਆਪਣੀ ਇੰਟਰੋਡਕਸ਼ਨ 'ਚ ਵੀ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਜਿਵੇਂ ਪਹਿਲਾਂ ਭਾਰਤ ਦੇ ਵਿੱਚ ਗੱਲ ਹੁੰਦੀ ਸੀ, ਜਦੋਂ ਇਨਵਾਇਰਮੈਂਟਲ ਮੂਵਮੈਂਟਸ ਦੀ ਗੱਲ ਹੁੰਦੀ ਸੀ ਤਾਂ ਜ਼ਿਆਦਾ ਚਿਪਕੋ ਅੰਦੋਲਨ ਦੀ ਗੱਲ ਹੁੰਦੀ ਸੀ ਜਾਂ ਨਰਮਦਾ ਬਚਾਓ ਅੰਦੋਲਨ ਦੀ ਗੱਲ ਹੁੰਦੀ ਸੀ। ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਐਕਟਿਵਿਜ਼ਮ ਆ ਜਿਹੜਾ ਖਾਸ ਤੌਰ ਤੇ ਇਨਵਾਇਰਮੈਂਟ ਨੂੰ ਰੱਖ ਕੇ ਫੋਕਸ ਰੱਖ ਕੇ ਹੋਵੇ ਉਹ ਬੜਾ ਘੱਟ ਨਜ਼ਰ ਆਉਂਦਾ ਸੀ। ਪਰ ਪਿਛਲੇ ਸਮੇਂ 'ਚ ਮੱਤੇਵਾੜਾ ਦੀ ਮੂਵਮੈਂਟ ਤੋਂ ਬਾਅਦ ਪੰਜਾਬ ਦੇ ਵਿੱਚ ਇਨਵਾਇਰਮੈਂਟ ਨੂੰ ਲੈ ਕੇ ਵੱਡੀ ਚੇਤਨਤਾ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤੇ ਇਸ ਸਮੇਂ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਮਸਲੇ ਨੇ ਜਿਹੜੇ ਵਾਤਾਵਰਨ ਨੂੰ ਲੈ ਕੇ ਜਿਨ੍ਹਾਂ ਦੇ ਉੱਤੇ ਤੁਸੀਂ ਕੰਮ ਕਰ ਰਹੇ ਹੋ? ਤੁਹਾਡੀ ਗੱਲ ਬਿਲਕੁਲ ਠੀਕ ਆ। ਕੋਈ ਸਮਾਂ ਹੁੰਦਾ ਸੀ ਜਦੋਂ ਅਸੀਂ ਬੈਂਗਲੌਰ ਦੀ ਜਾਂ ਕੋਈ ਖਬਰ ਪੜ੍ਹਦੇ ਹੁੰਦੇ ਸੀ, ਪਰ ਚੰਗੀ ਗੱਲ ਇਹ ਹੈ ਕਿ ਇਸ ਵੇਲੇ ਪੂਰੇ ਭਾਰਤ ਦੇ ਵਿੱਚ ਪੰਜਾਬ ਵਾਤਾਵਰਨ ਨੂੰ ਲੈ ਕੇ ਇੱਕ ਮੋਹਰੀ ਸੂਬਾ ਆ। ਔਰ ਇਹਦਾ ਕਾਰਨ ਆ ਇੱਥੋਂ ਦੇ ਲੋਕ। ਇਹ ਲੋਕਾਂ ਨੇ ਆਪ ਮਹਿਸੂਸ ਕੀਤਾ ਆਲਾ ਦੁਆਲਾ, ਜਾਂ ਐਂ ਕਹਿ ਲਓ ਵੀ ਅਸੀਂ ਨੁਕਸਾਨ ਵੀ ਬਹੁਤ ਜ਼ਿਆਦਾ ਕਰਾ ਲਿਆ। ਤੇ ਵਾਤਾਵਰਨ ਨੂੰ ਲੈ ਕੇ ਹੁਣ ਤੁਸੀਂ ਕੋਈ ਚੀਜ਼ ਵੇਖ ਲਓ, ਪੰਜਾਬ ਦੇ ਵਿੱਚ ਜਿਹੜੀ ਇਸ ਵੇਲੇ ਵਾਤਾਵਰਨ ਨੂੰ ਲੈ ਕੇ ਜਿਹੜੀ ਮੂਵਮੈਂਟ ਜਿੰਨੀਆਂ ਵੀ ਚੱਲਦੀਆਂ ਪਈਆਂ ਨੇ, ਨਰੋਲ ਆਪ ਮੁਹਾਰੇ ਲੋਕਾਂ ਦੇ ਵਿੱਚੋਂ ਨਿਕਲ ਕੇ ਆਈਆਂ ਬਹੁਤ ਤਾਕਤਵਰ ਤਰੀਕੇ ਦੇ ਨਾਲ ਲੋਕਾਂ ਨੇ ਇਸ ਮੁੱਦੇ ਨੂੰ ਮੂਹਰੇ ਰੱਖਿਆ। ਔਰ ਸਰਕਾਰਾਂ ਦਾ ਵੀ ਜਿਹੜਾ ਆ ਅੱਗੇ ਇਹ ਕਾਫੀ ਟੇਬਲ ਬੁੱਕ ਤੇ ਇਹ ਵਾਤਾਵਰਨ ਦਾ ਮੁੱਦਾ ਰਹਿ ਜਾਂਦਾ ਹੁੰਦਾ ਸੀ। ਹੁਣ ਜਿਹੜੀ ਵੀ ਕੋਈ ਵੀ ਪੋਲੀਟੀਕਲ ਜਿੰਨੀਆਂ ਪਾਰਟੀਆਂ ਨੇ ਉਹਨਾਂ ਦੇ ਮੂਹਰੇ ਜਿਹੜਾ ਸਾਰਿਆਂ ਨਾਲੋਂ ਵੱਡਾ ਮੁੱਦਾ ਨਿਕਲ ਕੇ ਆਇਆ ਉਹ ਸਾਡੇ ਪਾਣੀ ਦਾ ਲੋਕਾਂ ਨੇ ਉਹਨਾਂ ਨੂੰ ਪਛਾਣਿਆ। ਔਰ ਲੋਕਾਂ ਨੇ ਬਿਨਾਂ ਕਿਸੇ ਉਮੀਦ ਕੀਤਿਆਂ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਆਪ ਮੁਹਾਰੇ ਆਪਣੇ ਮੁੱਦੇ ਚੱਕਣੇ
ਤੇ ਉਹਨਾਂ ਨੂੰ ਇੱਕ ਨਿਰਣਾਇਕ ਤਰੀਕੇ ਦੇ ਨਾਲ ਇੱਕ ਉਹਨਾਂ ਨੂੰ ਅੰਤ ਤੱਕ ਪਹੁੰਚਾਉਣ ਦਾ ਜਿਹੜਾ ਹੀਲਾ ਕੀਤਾ ਆ, ਉਹ ਬਹੁਤ ਸੋਹਣਾ ਆ। ਇਹਦੇ 'ਚ ਕੋਈ ਦੋ ਰਾਏ ਨਹੀਂ। ਔਰ ਇਹਦੇ ਵਿੱਚ ਤੁਸੀਂ ਤੇ ਆਪ ਵੇਖਿਆ ਤੇ ਔਰ ਸਾਡਾ ਸਾਥ ਹਮੇਸ਼ਾ, ਤੁਹਾਡਾ ਵੀ ਬਹੁਤ ਸਾਥ ਰਿਹਾ ਮੱਤੇ ਵਾਲੇ ਵੇਲੇ ਤੋਂ, ਔਰ ਇਹ ਸੋਹਣੀ ਗੱਲ ਆ। ਇਹ ਅਮਨਦੀਪ ਸਿੰਘ ਜੀ, ਮੈਂ ਉਹੀ ਮਤਲਬ ਇਸ ਸਮੇਂ ਪੰਜਾਬ ਦੇ ਵਿੱਚ ਵੀ ਜੇ ਅਸੀਂ, ਕਿਉਂਕਿ ਸਾਨੂੰ ਬਹੁਤਾਤ ਦਰਸ਼ਕ ਜਿਹੜੇ ਆ ਉਹ ਵਿਦੇਸ਼ਾਂ ਦੇ ਵਿੱਚ ਜਿਹੜੇ ਪੰਜਾਬ ਨਾਲ ਸੰਬੰਧਿਤ ਲੋਕ ਨੇ ਉਹ ਬੈਠੇ ਸਾਡੇ ਦਰਸ਼ਕ ਨੇ, ਤੇ ਕਿਹੜੇ ਮਸਲੇ ਨੇ ਇਸ ਸਮੇਂ ਪੰਜਾਬ ਦੇ ਵਿੱਚ ਵਾਤਾਵਰਨ ਨੂੰ ਲੈ ਕੇ ਜਿਨ੍ਹਾਂ ਦੇ ਉੱਤੇ ਮੂਵਮੈਂਟਸ ਚੱਲ ਰਹੀਆਂ ਨੇ? ਹਾਂਜੀ, ਬਿਲਕੁਲ ਜੀ। ਪੰਜਾਬ ਜਿਹੜਾ ਆ ਉਹ ਇੱਕ ਵੱਡਾ ਪਰਿਵਾਰ ਆ, ਔਰ ਇਸੇ ਕਰਕੇ ਅਸੀਂ ਪੰਜਾਬ ਨੂੰ ਬਚਾਉਣ ਦੀ ਜਿਹੜੀ ਗੱਲ ਕਰਦੇ ਹਾਂ ਉਹ ਤਾਂ ਹੀ ਕਰਦੇ ਹਾਂ ਵੀ ਹੁਣ ਸਾਡਾ ਮੁੱਦਾ ਕੋਈ ਨੌਕਰੀਆਂ ਦਾ ਮੁੱਦਾ ਨਹੀਂ ਰਹਿ ਗਿਆ। ਕੁੱਲ ਦੁਨੀਆ ਦੇ ਵਿੱਚ ਪੰਜਾਬੀ ਵੱਸਦੇ ਆ ਜਿਨ੍ਹਾਂ ਦੀਆਂ ਜੜ੍ਹਾਂ ਪੰਜਾਬ 'ਚ ਆ। ਪੰਜਾਬ ਸਾਨੂੰ ਆਪਣੇ ਰਹਿਣ ਦੇ ਲਈ ਬਚਾ ਕੇ ਰੱਖਣ ਦੀ ਹੁਣ ਲੋੜ ਆ, ਤਾਂ ਕਿ ਜਿਹੜਾ 60 ਲੱਖ ਪੰਜਾਬੀ ਆਪਣੇ ਘਰ ਆਉਂਦਾ ਆ ਉਹ ਆਪਣੇ ਪਿੰਡ ਦੇ ਨਾਲ, ਆਪਣੇ ਦਰਖਤਾਂ ਦੇ ਨਾਲ, ਆਪਣੇ ਘਰ ਦੇ ਨਾਲ, ਆਪਣੇ ਖੇਤ ਦੇ ਨਾਲ ਜੁੜਿਆ ਆ। ਇਹ ਉਹਦਾ ਇੱਕ ਮਨੁੱਖੀ ਹੱਕ ਆ ਵੀ ਉਹ ਉੱਥੇ ਆ ਕੇ ਉੱਥੇ ਰਹਿ ਸਕੇ। ਤੇ ਜੇ ਤੁਸੀਂ ਪੰਜਾਬ ਦੇ ਵਸਿੰਦੇ ਨੂੰ ਉਹਦੇ ਪਿੰਡ ਦੇ ਨਾਲੋਂ ਜਦੋਂ ਤੋੜ ਦਿੰਦੇ ਹੋ, ਫਿਰ ਤੁਸੀਂ ਉਹਨੂੰ ਚੰਡੀਗੜ੍ਹ, ਗੁੜਗਾਵਾਂ ਜਾਂ ਨੋਇਡਾ ਦੇ ਨਾਲ ਉਹਨੂੰ ਦੁਬਾਰਾ ਉਹਦਾ ਨਾੜੂ ਜਿਹੜਾ ਆ ਉਹ ਨਹੀਂ ਜੋੜ ਸਕਦੇ। ਤਾਂ ਇਸੇ ਕਰਕੇ ਪੰਜਾਬ ਦਾ ਪੌਣ ਪਾਣੀ ਸਾਡੇ ਰਹਿਣ ਦੇ ਲਈ ਇਹ ਬਚਾਉਣਾ ਜ਼ਰੂਰੀ ਹੋ ਗਿਆ। ਜਿਹੜਾ ਤੁਸੀਂ ਸਵਾਲ ਕੀਤਾ ਕਿ ਮੂਵਮੈਂਟ, ਮੈਨੂੰ ਲੱਗਦਾ ਨਹੀਂ ਕਿ ਪੰਜਾਬ ਦਾ ਇਸ ਵੇਲੇ ਕੋਈ ਜ਼ਿਲ੍ਹਾ ਆ ਉਹ ਨਹੀਂ ਹੋਣਾ ਜਿੱਥੇ ਇਹੋ ਜਿਹੀ ਮੋਟੀਆਂ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜੀ ਆਪਣੀ ਜਥੇਬੰਦੀ ਆ ਪਬਲਿਕ ਐਕਸ਼ਨ ਕਮੇਟੀ, ਇਹ ਪਬਲਿਕ ਐਕਸ਼ਨ ਕਮੇਟੀ ਕੋਈ 15 ਥਾਵਾਂ ਤੇ ਵੱਡੀ ਲੜਾਈ ਪੰਜਾਬ ਦੀ ਜਿਹੜੀ ਸਿੱਧੀ ਵਾਤਾਵਰਣ ਦੇ ਨਾਲ ਜੁੜੀ ਹੋਈ ਆ ਉਹ ਇਸ ਵੇਲੇ ਲੜਦੀ ਪਈ ਆ। ਉਹਦੇ ਵਿੱਚ ਸਾਰਿਆਂ ਨਾਲੋਂ ਵੱਡਾ ਆ ਜੀਰਾ ਸ਼ਰਾਬ ਫੈਕਟਰੀ, ਜਿਹਨੇ ਕਿ ਬਹੁਤ ਵੱਡੇ ਖਿੱਤੇ ਦੇ ਵਿੱਚ ਆਲਮੋਸਟ ਤੁਸੀਂ ਲਾ ਲਓ ਵੀ 5 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਤੇ ਬਹੁਤ ਵੱਡੀ ਤਬਾਹੀ ਕੀਤੀ ਆ। ਉਹ 2 ਸਾਲ ਤੋਂ ਜੀਰਾ ਸਾਂਝਾ ਮੋਰਚਾ ਉੱਥੋਂ ਪਿੰਡ ਵਾਲਿਆਂ ਨੇ ਲਾਇਆ ਹੋਇਆ ਆ, ਤੇ ਪਬਲਿਕ ਐਕਸ਼ਨ ਕਮੇਟੀ ਉਹਦੀ ਜਿਹੜੀ ਆ ਪੈਰਵਾਈ ਜਿਹੜੀ ਆ ਕੋਰਟ ਕਚਹਿਰੀਆਂ ਦੇ ਵਿੱਚ ਕਰਦੀ ਪਈ ਆ। ਤੇ ਆਉਣ ਵਾਲੀ 21 ਤਰੀਕ ਆਖਰੀ ਤਰੀਕ ਹੈ, ਔਰ ਅਸੀਂ ਇੱਕ ਲੈਂਡਮਾਰਕ ਜੱਜਮੈਂਟ ਭਾਰਤ ਦੇ ਇਤਿਹਾਸ ਦੇ ਵਿੱਚ ਜਿਹੜੀ ਹੋਣ ਵਾਲੀ ਹੈ ਉਹਦੀ ਉਮੀਦ ਰੱਖ ਕੇ ਤੁਰੇ ਹੋਏ ਆ। ਜਿੰਨੀ ਮਿਹਨਤ ਸਾਰੇ ਜਿੰਨੇ ਕਾਰਕੁਨ ਨੇ ਉਹਨਾਂ ਨੇ ਕੀਤੀ ਆ। ਇਸ ਤੋਂ ਬਿਨਾਂ ਲੁਧਿਆਣੇ ਦਾ ਬੁੱਢਾ ਦਰਿਆ ਦਾ ਮੁੱਦਾ ਆ, ਉਹਦੇ ਵਿੱਚ ਅਸੀਂ 4 ਦਹਾਕਿਆਂ ਤੋਂ ਇੱਕ ਘਾਣ ਹੁੰਦਾ ਵੇਖਿਆ, ਸਾਡੇ 20,000 ਲੋਕ ਮਰਦੇ ਵੇਖੇ, ਇੱਕ ਬੜਾ ਅੱਤਵਾਦ, ਕੈਮੀਕਲ ਅੱਤਵਾਦ ਜਿਹਨੂੰ ਕਹੀਏ, ਸਾਡਾ ਅੱਧਾ ਪਾਣੀ ਜ਼ਮੀਨ ਚੋਂ ਕੱਢ ਕੇ ਉਹਨੂੰ ਜਮਾਂ ਹੀ ਡੈੱਡ ਵਾਟਰ ਕਾਲੇ ਰੰਗ ਦਾ ਬਣਾ ਕੇ ਤੇਜ਼ਾਬੀ ਤੇ ਜ਼ਹਿਰੀਲਾ ਕਰਕੇ ਉਹਨੂੰ ਸਾਡੇ ਬਚੇ ਹੋਏ ਪੀਣ ਵਾਲੇ ਪਾਣੀ ਗਰਾਊਂਡ ਦੇ ਵਿੱਚ ਵੀ ਪਾ ਦਿੱਤਾ ਜਾਂਦਾ ਹੈ ਤੇ ਸਤਲੁਜ ਦੇ ਵਿੱਚ ਵੀ ਪਾ ਦਿੱਤਾ ਜਾਂਦਾ ਹੈ, ਤਾਂ ਕਿ 1 ਕਰੋੜ ਲੋਕ ਵਾਂਝੇ ਹੋ ਜਾਣ। ਪਰ ਆ ਜਿਹੜਾ 300-350 ਡਾਈਂਗਾਂ ਨੇ, ਇਹਨਾਂ ਦੀ ਜਿਹੜੀ ਰੋਟੀ ਚੱਲਦੀ ਰਹੇ। ਔਰ ਸਰਕਾਰਾਂ ਨੂੰ ਅੱਜ ਵੀ ਫਿਕਰ ਇਹਨਾਂ ਦੀ ਰੋਟੀ ਦੀ ਹੈ। ਇਹ ਬਹੁਤ ਵੱਡਾ ਮੁੱਦਾ ਜਿਹਨੂੰ ਲੈ ਕੇ ਇਸ ਵੇਲੇ ਇੱਕ ਕਾਲੇ ਪਾਣੀਆਂ ਦਾ ਮੋਰਚਾ ਉਹਦਾ ਐਲਾਨ ਹੋਇਆ ਆ ਪੰਜਾਬ ਦੇ ਵਿੱਚ। ਪੂਰੇ ਪੰਜਾਬ ਦੇ ਵਿੱਚ ਬਹੁਤ ਉਤਸ਼ਾਹ ਆ ਲੋਕਾਂ ਦਾ ਆਪਣੇ ਪੌਣ ਪਾਣੀ ਨੂੰ ਬਚਾਉਣ ਨੂੰ ਲੈ ਕੇ। ਤੇ ਆਉਂਦੀ ਅਗਸਤ ਦੀ 24 ਤਰੀਕ ਨੂੰ ਲੁਧਿਆਣੇ ਇੱਕ ਵੱਡਾ ਰੋਹ ਮਾਰਚ ਰੱਖਿਆ ਆ, ਤੇ 15 ਸਤੰਬਰ ਦੀ ਤਰੀਕ ਸਰਕਾਰ ਨੂੰ ਦੇ ਦਿੱਤੀ ਆ ਬਈ ਜੇ ਤੇ ਤੁਸੀਂ ਕੁਝ ਕਰਦੇ ਆ ਤੇ ਠੀਕ ਆ, ਨਹੀਂ ਤੇ ਅਸੀਂ ਇਸ ਕਾਲੇ ਪਾਣੀ ਨੂੰ ਹੁਣ ਬੰਨ ਮਾਰਨਾ। ਇਹ ਤੁਸੀਂ ਵੇਖੋ ਹੁਣ ਕਿੱਦਾਂ ਕਰਨੀ ਆ। ਇਹ ਸਿੱਧੀ ਕਾਲ ਜਿਹੜੀ ਆ ਪੰਜਾਬ ਸਰਕਾਰ ਨੂੰ ਦੇ ਦਿੱਤੀ ਆ, ਕਿਉਂਕਿ ਅਸੀਂ ਹੋਰ ਆਪਣੇ ਜਵਾਕਾਂ ਨੂੰ ਨਹੀਂ ਕਹਿ ਸਕਦੇ ਵੀ ਤੁਸੀਂ ਇਹ ਪਾਣੀ ਜਿਹੜਾ ਤੇਜ਼ਾਬੀ ਪੀ ਜਾਓ। ਵਲੀਪੁਰ ਪਿੰਡ ਦੇ 110 ਚੋਂ 72 ਨੂੰ ਬਿਮਾਰੀ ਲੱਗੀ ਹੈ, ਹੈਪੇਟਾਈਟਸ ਲੱਗ ਚੁੱਕੀ ਆ, ਤੇ ਬਾਕੀਆਂ ਨੂੰ ਲਿਵਰ ਸਿਰੋਸਿਸ ਆ। ਠੀਕ ਉੱਥੇ ਕੋਈ ਵੀ ਨਹੀਂ ਆ, ਔਰ ਇਹ 2-2 ਪੀੜ੍ਹੀਆਂ ਦਾ ਇਹ ਹਾਲ ਆ। ਇਹ ਉਹ ਪਿੰਡ ਆ ਜਿੱਥੋਂ ਬੁੱਢਾ ਦਰਿਆ ਤੇ ਸਤਲੁਜ ਰਲਦੇ ਆ। ਇਹ ਇੱਕ ਜਿਹੜਾ ਵੱਡਾ ਐਲਾਨ ਸਰਕਾਰ ਦੇ ਮੂਹਰੇ ਅਸੀਂ ਕੀਤਾ ਆ, ਔਰ ਆਪ ਸਾਰੇ ਭਰਾਵਾਂ ਦੇ ਸਹਿਯੋਗ ਦੇ ਨਾਲ ਜੇ ਅਸੀਂ ਇਹ ਲੜਾਈ ਜਿੱਤ ਲੈਂਦੇ ਹਾਂ ਤੇ ਮੈਨੂੰ ਲੱਗਦਾ ਕਿ ਇੱਕ ਸਾਡਾ ਦਰਿਆ ਅਸੀਂ ਇਹਨਾਂ ਲੋਕਾਂ ਤੋਂ ਖੋਹ ਕੇ ਵਾਪਸ ਲੈਂਦੇ ਹਾਂ, ਤੇ ਦੂਸਰਾ 2 ਕਰੋੜ ਲੋਕਾਂ ਦਾ ਜਿਹੜਾ ਪੀਣ ਵਾਲਾ ਪਾਣੀ ਆ। ਕਿਉਂਕਿ ਬਾਕੀ ਸਾਰੀਆਂ ਗੱਲਾਂ ਜਿਹੜੀਆਂ ਨੇ ਮੰਨਫੀ ਆ। ਤੁਸੀਂ ਇੱਕ ਕਿਡਨੀ ਜਿਹੜੀ ਬੱਚੇ ਦੀ ਉੱਡ ਗਈ ਤੇ ਉਹਨੇ ਸਰਕਾਰੀ ਨੌਕਰੀ ਜਾਂ ਕੋਈ ਕੰਮ ਕਾਰ ਕਦੋਂ ਕਰਨਾ। ਤੁਸੀਂ 20,000 ਲੋਕਾਂ ਜਿਹੜੇ ਸਾਡੇ ਕੈਂਸਰ ਨਾਲ ਚਲੇ ਜਾਂਦੇ ਆ, ਉਹਨੂੰ ਇੱਕ 6 ਲੱਖ ਨਾਲ ਗੁਣਾ ਕਰਕੇ ਵੇਖ ਲਓ ਵੀ ਸਾਡੀ ਇਕੋਨਮੀ ਕਿੱਥੇ ਉੱਜੜਦੀ ਪਈ ਆ, ਪ੍ਰੋਬਲਮ ਕਿੱਥੇ ਆ। ਤਾਂ ਇਹ ਜਿਹੜਾ ਵੱਡਾ ਮੋਰਚਾ ਜਿਹੜਾ ਇਸ ਵੇਲੇ ਐਲਾਨ ਹੋਇਆ, ਇਸ ਤੋਂ ਬਿਨਾਂ ਮੱਤੇਆੜੇ ਦੀ ਲੜਾਈ ਜ਼ਮੀਨ ਅਜੇ ਵਾਪਸ ਨਹੀਂ ਹੋਈ, ਉਹਦੇ ਉੱਤੇ ਵੀ ਕੰਮ ਜਿਹੜਾ ਆ ਉਹ ਟੀਮਾਂ ਕਰਦੀਆਂ ਪਈਆਂ ਨੇ। ਸਰਹੰਦ ਪਟਿਆਲਾ ਰੋਡ ਤੇ 26,000 ਦਰਖਤ ਜਿਹੜਾ ਆ ਉਹ ਇਹ ਸਰਕਾਰ ਵੱਢਣ ਲੱਗੀ ਆ। ਐਡਾ ਵੱਡਾ ਘਾਣ। ਤੇ ਉਦਣ ਜਿੱਦਣ ਮੁੱਖ ਮੰਤਰੀ ਜਾ ਕੇ ਕਹਿੰਦਾ ਵੀ ਮੈਂ ਉਹ ਕੀ ਕਹਿੰਦੇ ਹੁੰਦੇ ਆ, ਇਹਨਾਂ ਦਾ ਲਫ਼ਜ਼ ਵੀ ਇਹ ਸਾਡੇ ਵਾਲਾ ਹਿੰਦੀ 'ਚ ਵਰਤਦਾ, ਵਨ ਮਹੋਤਸਵ ਮਨਾਉਣਾ ਹੁਸ਼ਿਆਰਪੁਰ ਜਾ ਕੇ, ਤੇ ਉਧਰ 1 ਬੂਟਾ ਲਾਉਣਾ ਤੇ ਇਧਰ 26,000 ਰੁੱਖ ਵੱਢਣ ਦੀ ਤਿਆਰੀ ਆ। ਉਹਦੇ ਵਿੱਚ ਵੀ ਲੋਕਾਂ ਦੇ ਨਾਲ ਰਾਬਤਾ ਉੱਥੇ ਕੀਤਾ। ਲੋਕ ਨਹੀਂ ਚਾਹੁੰਦੇ। ਸੜਕ ਚੌੜੀ ਹੋਣੀ ਚਾਹੀਦੀ ਆ, ਅਸੀਂ ਵੀ ਇਸ ਦੇ ਹੱਕ 'ਚ ਆ,
ਪਰ ਕਰ ਕੀ ਰਹੇ ਆ, ਬਿਨਾਂ ਜ਼ਮੀਨ ਐਕਵਾਇਰ ਕੀਤਿਆਂ ਦਰਖਤ ਵੱਢ ਕੇ ਸੜਕ ਚੌੜੀ ਕਰਦੇ ਪਏ ਆ ਤੇ ਹੋਰ ਜ਼ਮੀਨ ਐਕਵਾਇਰ ਨਹੀਂ ਕੀਤੀ ਜਾਣ ਡਈ ਤੇ 26,000 ਦਰਖਤ ਵੱਢਦੇ ਆ। ਉਹਦੇ ਵਿੱਚ ਅਸੀਂ ਕੋਰਟ ਜਾ ਕੇ ਇੱਕ ਲੈ ਕੇ ਆਏ ਆ ਉੱਥੋਂ ਆਰਡਰ ਐਨਜੀਟੀ ਤੋਂ ਵੀ ਸਰਕਾਰ ਐਕਸਪਲੋਰ ਕਰੇ ਵੀ ਪਟਿਆਲੇ ਜ਼ਿਲ੍ਹੇ ਦੇ 10 ਕਿਲੋਮੀਟਰ ਦੇ ਵਿੱਚ ਹੀ ਇਹ ਦਰਖਤ ਜਿਹੜੇ ਆ ਟਰਾਂਸਪਲਾਂਟ ਹੋਣੇ ਚਾਹੀਦੇ ਆ ਛੋਟੇ, ਤੇ ਇਹਦਾ ਕੋਈ ਰਾਹ ਲੱਭੋ। ਤੇ ਉਧਰ ਕੋਰਟ ਦੇ ਵਿੱਚ ਪੈਰਵਾਈ ਕੀਤੀ ਆ ਤੇ ਇੱਧਰ ਸਰਕਾਰ ਨੇ ਦਰਖਤ ਧੜਾ ਧੜ ਵੱਢਣਾ ਦਾ ਪਿਛਲੇ 2 ਦਿਨ ਤੋਂ ਕੰਮ ਤੇਜ਼ ਕਰ ਦਿੱਤਾ ਵੀ ਅਗਲੀ ਤਰੀਕ ਤੋਂ ਪਹਿਲਾਂ ਇਹਨੂੰ ਸਾਫ਼ ਹੀ ਕਰ ਦਈਏ। ਤਾਂ ਇਸੇ ਤਰੀਕੇ ਨਾਲ ਮੰਗਟ ਪਿੰਡ ਆ, ਇੱਥੇ ਮੰਗਟ ਪਿੰਡ ਦੇ ਵਿੱਚ ਡਾਈਆਂ ਲੱਗ ਗਈਆਂ ਪੱਤਣ ਤੇ। ਕਹਿਣ ਦਾ ਮਤਲਬ ਸਰਕਾਰ ਦਾ ਕੋਈ ਕੰਟਰੋਲ ਨਹੀਂ। ਜਿਹੜੇ ਓਨ ਰੰਗਣ ਵਾਲੇ ਆ ਉਹ ਦਰਿਆ ਦੇ ਕੰਢੇ ਤੇ ਡਾਈਆਂ ਲਾਉਣ ਡਏ ਆ। ਉਹਦੇ ਨਾਲ ਕੀ ਹੁੰਦਾ ਕਿ ਉਹ ਪਾਣੀ ਸਫੈਦੇ ਲਾ ਕੇ ਛੱਡ ਦਿੰਦੇ ਆ, ਪਰ ਉਹ ਬੇਸਿਕਲੀ ਹੈ ਪੱਤਣ ਆ ਤੇ ਪਾਣੀ ਦੀ ਲੈਟਰਲ ਮੂਵਮੈਂਟ ਹੋ ਜਾਂਦੀ, ਲੀਚਿੰਗ ਹੋ ਜਾਂਦੀ, ਮਤਲਬ ਉਹ ਪੱਤਣ ਦੇ ਵਿੱਚ ਪਾਣੀ ਮਿਕਸ ਹੋਣ ਡਿਆ ਆ। ਤੇ ਇਸ ਤੋਂ ਬਿਨਾਂ ਮਕੇਰੀਆਂ ਦੀ ਆਪਾਂ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ, ਆਹ ਕਹਿੰਦੇ ਜਦੋਂ ਕਿਸੇ ਨੂੰ ਕਿਸੇ ਦਾ ਉਜਾੜਾ ਕਰਨਾ ਹੋਵੇ, ਉਹਦੇ ਤੇ ਗੁੱਸਾ ਹੋਵੇ ਨਾ, ਤੇ ਫਿਰ ਉੱਥੋਂ ਤੁਸੀਂ ਰਾਹ ਕੱਢ ਦਿਓ। ਇਹ ਸੈਂਟਰ ਨੇ ਇਹੀ ਕੰਮ ਕੀਤਾ। ਜਿਹੜੀਆਂ ਸਾਨੂੰ ਨਹੀਂ ਸੜਕਾਂ ਚਾਹੀਦੀਆਂ, ਸਾਨੂੰ ਮੰਗਣ ਤੇ 50 ਕਰੋੜ ਨਹੀਂ ਮਿਲਦੇ ਤੇ ਇੱਕ ਤੇ 1 ਲੱਖ ਕਰੋੜ ਦਾ ਹਾਈਵੇ ਲੈ ਕੇ ਆਉਣ ਡੇ ਜਾਮਨਗਰ ਅੰਮ੍ਰਿਤਸਰ, ਬਾਕੀ ਪੰਜਾਬ ਦੇ ਵਿੱਚ ਹੀ 50,000 ਕਰੋੜ ਦੀਆਂ ਸੜਕਾਂ ਆ। ਹੁਣ ਉਹ ਜਦੋਂ ਸੜਕਾਂ ਬਣਨੀਆਂ ਨੇ, ਪਹਿਲੀ ਗੱਲ ਤਾਂ ਸਾਨੂੰ ਲੋੜ ਨਹੀਂ ਸੀ, ਜਾਂ ਤਾਂ ਤੁਸੀਂ ਅਬੋਹਰ ਫਾਜ਼ਿਲਕਾ ਤੋਂ ਸਾਡੇ ਜ਼ਿਲ੍ਹੇ ਜੋੜਦੇ, ਇਹ ਵੀ ਵਾਤਾਵਰਣ ਦਾ ਬੜਾ ਵੱਡਾ ਮੁੱਦਾ ਆ। ਹੁਣ ਜਦੋਂ ਇਹ ਸੜਕਾਂ ਬਣਨੀਆਂ, ਇਹਦੀ ਮਿੱਟੀ ਵੀ ਪੰਜਾਬ ਚੋਂ ਚੱਕੀ ਜਾਣੀ ਆ। ਉਹਦੇ ਨਾਲ ਕੀ ਹੋਣ ਡਿਆ, ਮੁਕੇਰੀਆਂ ਦੇ ਲਾਗੇ ਮਹਿਤਪੁਰ ਪਿੰਡ ਆ, 40 ਫੁੱਟ ਡੂੰਘੇ ਕਰ ਦਿੱਤੇ ਆ ਖੇਤ, ਔਰ ਪਿਛਲੀਆਂ 3 ਸਰਕਾਰਾਂ ਤੋਂ ਉੱਥੇ ਚੱਲਦੀ ਪਈ ਆ। ਉਹ ਸਾਰੀ ਮਿੱਟੀ ਜਿਹੜੀ ਇੱਕ ਮਿੱਟੀ ਆ ਨਾ ਜੀ, ਉਹ ਜਿਹੜੀ ਮਿੱਟੀ 'ਚ ਅਸੀਂ ਅੱਜ ਪੰਜਾਬ 'ਚ ਵਾਹੀ ਕਰਦੇ ਆ, ਉਹ 600 ਤੋਂ 700 ਸਾਲ ਦੇ ਵਿੱਚ ਉਤਲੇ 4 ਇੰਚ ਦੀ ਬਣੀ ਆ। ਤੇ ਜੇ ਆਪਾਂ ਉਹਦੀ ਡੰਗਿਆਈ ਦੇ ਹਿਸਾਬ ਨਾਲ ਚੱਲੀਏ 40 ਫੁੱਟ, ਤੇ ਫਿਰ ਤੇ ਉਹ 10,000 ਸਾਲ ਦੇ ਵਿੱਚ ਉਹ ਬਣਿਆ ਹੋਇਆ ਕੋਈ ਖਿੱਤਾ ਹੁੰਦਾ ਆ। ਔਰ ਸਾਡੇ ਕੋਲ ਸਾਰਿਆਂ ਨਾਲੋਂ ਕੀਮਤੀ ਚੀਜ਼ ਆ ਪੂਰੀ ਦੁਨੀਆ ਵਿੱਚ ਹੈ ਨਹੀਂ, ਤੇ ਉਹ ਮਿੱਟੀ ਚੱਕ ਕੇ ਹਾਈਵੇ ਬਣਨੇ ਆ। ਸਾਨੂੰ ਸਰਵਿਸ ਲੇਨ ਤੇ ਤੁਰਨਾ ਪੈਣਾ। ਸਾਡੀ 25,000 ਕਿੱਲੇ ਜ਼ਮੀਨ ਇੱਕ ਹਾਈਵੇ ਦੇ ਨਾਲ ਜਾਂਦੀ ਲੱਗਣੀ ਆ। ਉਸ ਤੋਂ ਬਾਅਦ ਸਾਡੀ ਮਿੱਟੀ ਨਾਲ ਸਾਡੀ ਵਾਹੀ ਤੇ ਫਰਕ ਪੈਣਾ। ਤੇ ਤੀਸਰੀ ਗੱਲ, ਇਹਦਾ ਸਾਰਾ ਖਰਚਾ ਅਸੀਂ ਚੱਕਣਾ ਆਪਣੀ ਜੇਬ ਦੇ ਵਿੱਚ। ਅਸੀਂ 11 ਟੋਲ ਪਲਾਜ਼ਿਆਂ ਨਾਲ ਪੈਸੇ ਦੇਣੇ ਆ, ਜਿਹੜੀ ਸੜਕ ਦੀ ਸਾਨੂੰ ਲੋੜ ਹੀ ਨਹੀਂ। ਜੇ ਕਿਸੇ ਨੇ ਛੇਤੀ ਜਾਣਾ, ਉਹਨੇ ਤੇ ਦਿੱਲੀੋਂ ਕਟੜੇ ਵਾਲੇ ਨੇ ਛੇਤੀ ਪਹੁੰਚਣਾ ਨਾ, ਅਸੀਂ ਤੇ ਸਰਵਿਸ ਰੋਡ ਵਾਲੇ ਆ। ਔਰ ਇਹ ਵੀ ਇੱਕ ਵਾਤਾਵਰਣ ਦੀ ਬੜੀ ਵੱਡੀ ਲੜਾਈ ਆ। ਔਰ ਇਹਦੀ ਚੰਗੀ ਗੱਲ ਇਹ ਹੋਈ ਕਿ ਕੁਝ ਲੋਕਾਂ ਨੇ ਬਹੁਤ ਇਹਨੂੰ ਅਪੋਜ਼ ਕੀਤਾ ਤੇ ਆਪਣੀ ਜ਼ਮੀਨ ਜਿਹੜੀ ਐਕਵਾਇਰ ਨਹੀਂ ਹੋਣ ਦਿੱਤੀ। ਇਹ ਨਾਰਥ ਈਸਟ ਦੇ ਵਿੱਚ ਪਹਿਲਾਂ ਹੁੰਦਾ ਰਿਹਾ, ਉਹ ਜ਼ਮੀਨ ਨਹੀਂ ਐਕਵਾਇਰ ਹੋਣ ਦਿੰਦੇ ਆਪਣੀ। ਉਹਨਾਂ ਨੂੰ ਲੱਗਦਾ ਵੀ ਇਹ ਸਾਡੀ ਪੱਕੀ, ਸਾਡੀ ਸੂਬੇ ਦੀ ਜ਼ਮੀਨ ਜਿਹੜੀ ਉਹ ਸੈਂਟਰ ਨੇ ਲੈ ਜਾਣੀ ਆ। ਪੰਜਾਬ ਦੇ ਵਿੱਚ ਇਹਨੂੰ ਲੈ ਕੇ ਖੈਰ ਪਹਿਲਾਂ ਅਵੇਅਰਨੈਸ ਨਹੀਂ ਸੀ। ਕਿਸਾਨ ਯੂਨੀਅਨਾਂ ਨੇ ਉਹਦੇ ਵਿੱਚ ਚੰਗਾ ਰੋਲ ਅਦਾ ਕੀਤਾ ਤੇ 3 ਪ੍ਰੋਜੈਕਟ ਜਿਹੜੇ ਆ ਰੋਕੇ ਆ। ਉਹ ਸਿਰਫ 3,000 ਕਰੋੜ ਦੇ ਰੁਕੇ ਆ, ਬਹੁਤ ਥੋੜੇ। ਪਰ ਉਹ ਜਦੋਂ ਚੈਨਲਾਂ ਤੇ ਖਬਰ ਚੱਲਦੀ ਹੈ, ਉਹ ਐਂ ਚਲਾਈ ਜਾਂਦੀ ਹੈ ਜੀ ਪੰਜਾਬ ਦਾ ਮਾਹੌਲ ਖਰਾਬ ਹੈ, ਇਸ ਕਰਕੇ ਅਸੀਂ 3 ਪ੍ਰੋਜੈਕਟ ਵਾਪਸ ਲੈ ਲਏ, ਤੇ ਜੇ ਸਾਨੂੰ ਧਮਕੀਆਂ ਆਈਆਂ ਅਸੀਂ ਬਾਕੀ ਵੀ ਲੈ ਲਾਂਗੇ। ਜਦ ਕਿ ਗਰਾਊਂਡ ਤੇ ਗੱਲ ਇਹ ਹੈ ਵੀ ਇਸ ਵੇਲੇ ਪਾਲਿਸੀ ਨਾਲ ਜ਼ਮੀਨ ਦਾ ਰੇਟ ਸਸਤਾ ਰੱਖ ਕੇ ਸਰਕਾਰਾਂ ਬੇਮਤਲਬ ਦੇ ਹਾਈਵੇ ਕੱਢਣ ਡਈਆਂ, ਜਿਹਦੀ ਸਾਨੂੰ ਲੋੜ ਨਹੀਂ। ਤੇ ਜਿਹੜੀ ਆਹ ਤੁਹਾਨੂੰ ਮੈਂ ਦੱਸਿਆ ਕਿ ਜਿੱਥੇ ਸਾਨੂੰ ਲੋੜ ਆ, ਜਿਵੇਂ ਆਪਾਂ ਪਟਿਆਲੇ ਦੀ ਸਰਹੰਦ ਦੀ ਗੱਲ ਕਰਦੇ ਆ, ਤੇ ਉਹ 40 ਕਿਲੋਮੀਟਰ ਗ੍ਰੀਨਫੀਲਡ ਨਵੀਂ ਐਕਵਾਇਰ ਹੋ ਕੇ ਬਣ ਸਕਦੀ ਸੀ। ਜਿਹਦੀ ਸਾਨੂੰ ਲੋੜ ਆ, ਉੱਥੇ ਜ਼ਮੀਨ ਵੀ ਐਕਵਾਇਰ ਨਹੀਂ ਸਰਕਾਰ ਕਰਨ ਡਈ, ਤੇ ਉਹ ਦਰਖਤਾਂ ਦਾ ਘਾਣ ਕਰਨ ਡਈ, ਜਿਹਦੇ ਨਾਲ ਮੌਸਮੀ ਤਬਦੀਲੀ ਵੀ ਜਿਹੜੀ ਆ ਉਹ ਪਟਿਆਲੇ ਇਦਾਂ ਦੀ ਆਉਣੀ ਆ ਵੀ ਪਟਿਆਲਾ ਵੀ ਬਠਿੰਡਾ ਬਣਨਾ। ਔਰ ਪੰਜਾਬ ਦੇ ਵਿੱਚ ਅਸੀਂ ਕੱਲ ਪਰਸੋਂ ਸਰਕਾਰ ਨੂੰ ਵੀ ਦੱਸ ਦਿੱਤਾ, ਡੈਜ਼ਰਟੀਫਿਕੇਸ਼ਨ ਜਿਹੜਾ ਮਾਰੂਥਲੀਕਰਨ ਜਿਹਨੂੰ ਕਹਿੰਦੇ ਆ, ਉਹਦੇ ਸਾਈਨ ਪੰਜਾਬ ਦੇ ਵਿੱਚ ਦਿਖਣੇ ਸ਼ੁਰੂ ਹੋ ਗਏ ਆ। CSE ਦੀ ਇੱਕ ਰਿਪੋਰਟ ਹੈ ਡਾਊਨ ਟੂ ਅਰਥ ਦੀ ਪਿਛਲੇ ਸਾਲ ਦੀ, ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਵਿੱਚ ਸਾਈਨ ਵਿਖਿਆ ਜੀ। ਹਿਮਾਚਲ ਪ੍ਰਦੇਸ਼ ਦੇ ਵਿੱਚ ਮਾਰੂਥਲ ਦੇ ਸਾਈਨ ਦਿਖਣੇ ਸ਼ੁਰੂ ਹੋ ਗਏ ਰਿਮੋਟ ਸੈਂਸਿੰਗ ਨੂੰ। ਤੇ ਅਸੀਂ ਇਹਨਾਂ ਨੂੰ ਕਿਹਾ ਵੀ PAU ਦੇ ਕੋਲ ਰਿਮੋਟ ਸੈਂਸਿੰਗ ਦਾ ਮਹਿਕਮਾ ਆ, ਇਹਦੇ ਤੇ ਕਲੀਅਰ ਬਿਆਨ ਦੇਵੇ ਕਿ ਇਹਨਾਂ ਕੋਲ ਜਾਣਕਾਰੀ ਹੈ, ਜੇ ਹੈ ਤਾਂ ਇਹਨਾਂ ਨੇ ਲਕੋਈ ਕਿਉਂ ਹੈ, ਜੇ ਨਹੀਂ ਹੈ ਤਾਂ ਦੱਸਣ ਵੀ ਮਾਰੂਥਲ ਦਾ ਕੋਈ ਸਾਈਨ ਪੰਜਾਬ 'ਚ ਨਹੀਂ ਹੈਗਾ। ਉਹ ਇੱਦਾਂ ਰਿਸੋਰਸਿਸ ਦਾ ਘਾਣ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਆ। ਔਰ ਜਿਵੇਂ ਕਿ ਬਹੁਤ ਸਾਰੇ ਇੰਡਸਟਰੀਅਲ ਪਲਾਂਟ ਝੂਠ ਬੋਲ ਕੇ, ਪਾਰਕ ਕਹਿ ਕੇ, ਜਾਂ ਇੱਥੇ ਜੀ ਨੂਡਲਸ ਬਣਨੀਆਂ ਨੇ ਇਹ ਕਹਿ ਕੇ ਪੰਜਾਬ 'ਚ ਲਾਏ ਜਾ ਰਹੇ ਆ। ਔਰ 5-6 ਜਗ੍ਹਾ ਤੇ ਲੋਕਾਂ ਨੇ, ਪਿੰਡ ਵਾਲਿਆਂ ਨੇ ਮੋਰਚਾ ਲਾਇਆ ਹੋਇਆ ਆ, ਕਿਉਂਕਿ ਉਹ ਝੂਠ ਫੜਿਆ ਗਿਆ ਬਈ ਅਸੀਂ ਇਹ ਜਿਹੜਾ ਪਲਾਂਟ ਇੱਥੇ ਨਹੀਂ ਲੱਗਣ ਦੇਣਾ। ਸੈਲੇ ਦੇ ਲਾਗੇ ਇੱਕ ਅਦਾਨੀ ਦਾ ਕੋਈ ਸੀਮੈਂਟ ਪਲਾਂਟ ਆ, ਉਹਦੀ ਇੱਕ ਬਾਹਰੋਂ ਬੰਦਾ ਲਿਆ ਕੇ ਉਹਦੀ ਪਬਲਿਕ ਹੀਅਰਿੰਗ ਕਰਾ ਲਈ ਜਾਂਦੀ ਆ। ਉਹ ਵੀ ਜਿਹੜਾ ਮਾਮਲਾ ਆ ਉਹ ਸਰਕਾਰ ਦੇ ਮੂਹਰੇ ਹੈ, ਹਾਈ ਕੋਰਟ ਉਹਨੂੰ ਲਿਜਾਣ ਦੀ ਤਿਆਰੀ ਆ। ਕਹਿਣ ਦਾ ਮਤਲਬ ਕਿ ਇਹ ਸੜਕਾਂ ਬਣਾ ਕੇ ਪੂਰੇ ਪੰਜਾਬ ਦੀ ਲੁੱਟ ਦੀ ਸਿੱਧੀ ਤਿਆਰੀ ਕਰ ਲਈ ਹੈ। ਜੋ ਵੀ ਕਾਰਨ ਆ, ਪੰਜਾਬ ਇੱਕ ਟ੍ਰਾਂਜ਼ਿਟ ਰੂਟ ਹੋ ਸਕਦਾ ਆ। ਪੰਜਾਬ ਨੂੰ ਦੁਬਈ ਜਾਂ ਸਿੰਗਾਪੁਰ ਤਾਂ ਅਸੀਂ ਬਣਾ ਸਕਦੇ ਹਾਂ, ਪਰ ਇਹ ਨਹੀਂ ਨਾ ਅਸੀਂ ਚਾਹੁੰਦੇ ਵੀ ਸਾਰੀਆਂ ਹੀ ਫੈਕਟਰੀਆਂ ਤੁਸੀਂ ਪੰਜਾਬ ਲੈ ਆਓ ਤੇ ਮੈਨੂਫੈਕਚਰਿੰਗ ਇੱਥੇ ਕਰੋ ਤੇ ਇਹ ਰਹਿਣ ਲਾਇਕ ਖੇਤਾ ਹੀ ਨਾ ਰਹੇ।
ਉੱਥੇ ਮੈਨੂੰ ਲੱਗਦਾ ਸਾਡੇ ਪੰਜਾਬੀਆਂ ਨੂੰ ਵੇਖਣ ਦੀ ਇਸ ਵੇਲੇ ਲੋੜ ਹੈ। ਬਿਲਕੁਲ ਅਮਨਦੀਪ ਸਿੰਘ ਜੀ, ਮਸਲਾ ਤਾਂ ਇਹੀ, ਜਦੋਂ ਅਸੀਂ ਮਤਲਬ ਦੇਖਦੇ ਹਾਂ ਪੰਜਾਬ ਦੇ ਵਿੱਚ ਕਿ ਇੱਕ ਇਹ ਵਰਤਾਂਤ ਸਿਰਜਿਆ ਜਾ ਰਿਹਾ ਹੁਣ, ਕਿਉਂਕਿ ਤੁਸੀਂ ਸਾਰੀਆਂ ਮੂਵਮੈਂਟਸ ਦੱਸਤੀਆਂ। ਮੈਂ ਪਹਿਲਾਂ ਇਹ ਚਾਹੁੰਦਾ ਸੀ ਕਿ ਦਰਸ਼ਕਾਂ ਤੱਕ ਇਹ ਜਾਣਕਾਰੀ ਪਹੁੰਚੇ ਕਿ ਕਿੰਨੇ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਜਿਹੜੀਆਂ এনवायरमेंट ਨੂੰ ਲੈ ਕੇ ਮੂਵਮੈਂਟਸ ਨੇ ਉਹ ਚੱਲ ਰਹੀਆਂ ਨੇ। ਪਰ ਹੁਣ ਜੀ ਜਦੋਂ ਅਸੀਂ ਸਾਹਮਣੇ ਦੇਖਦੇ ਹਾਂ, ਜਿੱਦਾਂ ਪਿਛਲੇ ਦਿਨੀ ਇਹ ਗੱਲ ਆਈ ਕਿ ਪੰਜਾਬ ਦੇ ਵਿੱਚੋਂ ਇਹ ਪ੍ਰੋਜੈਕਟ ਵਾਪਸ ਲੈ ਲਏ, ਵਿਰੋਧ ਪ੍ਰਦਰਸ਼ਨਾਂ ਕਰਕੇ ਪ੍ਰੋਜੈਕਟ ਵਾਪਸ ਲੈ ਲਏ, ਤਾਂ ਇਹ ਵਰਤਾਂਤ ਖੜਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਨੇ ਉਹ ਸਰਕਾਰ ਚਾਹੁੰਦੀ ਆ ਵਿਕਾਸ ਕਰਨਾ, ਪਰ ਲੋਕ ਨਹੀਂ ਹੋਣ ਦੇਣਾ ਚਾਹੁੰਦੇ, ਜਿਹੜੇ ਖਾਸ ਤੌਰ ਤੇ ਐਕਟਿਵਿਸਟ ਨੇ। ਵੀ ਜਿਹੜਾ ਜੀ ਮਤਲਬ ਜਿਹਦੇ ਚ ਲੋਕ ਇਹ ਨਹੀਂ ਸਰਕਾਰ ਦੱਸ ਰਹੀ ਕਿ ਪਿਛਲੇ ਲਗਭਗ 5-6 ਦਹਾਕਿਆਂ ਤੋਂ ਜਿਹੜੇ ਭਾਰਤ ਸਰਕਾਰ ਨੇ ਇੰਡੀਅਨ ਸਟੇਟ ਦੇ ਥੱਲੇ, ਚਾਹੇ ਉਹ ਪੰਜਾਬ ਸਰਕਾਰ ਦੀ ਸ਼ਮੂਲੀਅਤ ਦੇ ਨਾਲ ਜਿੰਨੇ ਪ੍ਰੋਜੈਕਟ ਲੱਗੇ ਆ, ਉਹਦੇ ਚ ਕਿਤੇ ਵੀ ਜਿਹੜਾ এনवायरमेंट ਨੂੰ ਕੰਸੀਡਰ ਨਹੀਂ ਕੀਤਾ ਗਿਆ ਕਿ ਕਿਵੇਂ ਜਿਹੜਾ ਉਹ ਪ੍ਰੋਜੈਕਟ ਆ ਜਾਂ ਕੋਈ ਸੀਮੈਂਟ ਫੈਕਟਰੀ ਆ, ਵੀ ਉਹਦਾ ਆਲੇ ਦੁਆਲੇ ਲੋਕਾਂ ਦੀ ਸਿਹਤ ਤੇ ਕੀ ਅਸਰ ਹੋਣਾ ਆ। ਮਤਲਬ ਜੀ ਜਿਹੜਾ ਇਹ ਨੈਰੇਟਿਵ ਸਿਰਜਿਆ ਜਾ ਰਿਹਾ ਕਿ ਵਿਕਾਸ ਦਾ ਵਿਰੋਧ ਕੀਤਾ ਜਾ ਰਿਹਾ, ਤਾਂ ਇਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ, ਵਿਕਾਸ ਦਾ ਵਿਰੋਧ ਉਹੀ ਤੁਹਾਨੂੰ ਦੱਸਿਆ ਨਾ ਜੀ, ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜਾ ਲਫ਼ਜ਼ ਆ ਵਿਕਾਸ ਜਾਂ ਡਿਵੈਲਪਮੈਂਟ, ਇਹਦੇ ਪਿੱਛੇ ਰਹਿ ਕੇ ਸਾਰੇ ਦੀ ਤਰ੍ਹਾਂ ਦੀ ਜਿਹੜੀ ਕਿਸੇ ਏਰੀਏ ਦੀ ਨਸਲਕੁਸ਼ੀ ਤੋਂ ਆਪਾਂ ਸ਼ੁਰੂ ਹੁੰਨੇ ਆ, ਜਾਂ ਉੱਥੋਂ ਪੂਰੇ ਦਾ ਪੂਰਾ ਡੈਮੋਗ੍ਰਾਫਿਕ ਚੇਂਜ ਲੈ ਕੇ ਆਉਣਾ, ਉੱਥੋਂ ਦੀ ਤਬਦੀਲੀ ਕਰ ਦੇਣੀ, ਤੁਸੀਂ ਖਿੱਤੇ ਦੇ ਉੱਤੇ ਹੋਰ ਲੋਕਾਂ ਨੂੰ ਲਿਆ ਕੇ ਵਸਾ ਦੇਣਾ, ਔਰ ਇਹਦੇ ਵਿੱਚ ਮਹਿਸੂਸ ਕਰਨਾ ਵੀ ਜੇ ਅਸੀਂ ਐ ਨਹੀਂ ਜਿੱਤ ਸਕੇ ਇਸ ਖਿੱਤੇ ਨੂੰ ਤੇ ਅਸੀਂ ਐ ਜਿੱਤ ਲਵਾਂਗੇ। ਇਹ ਉਹਦਾ ਹੀ ਹਿੱਸਾ ਹੈ ਜੀ। ਸਾਡੇ ਇੱਥੇ ਕੋਈ ਪਾਲਿਸੀ ਨਹੀਂ, ਸਾਡੇ ਇੱਥੇ ਇੰਡਸਟਰੀ ਤੇ ਕੋਈ ਰੋਕ ਟੋਕ ਨਹੀਂ, ਸਾਡੇ ਇੱਥੇ ਪਲਾਟ ਕੱਟਣ ਤੇ, ਜ਼ਮੀਨਾਂ ਕੱਟਣ ਤੇ ਕੋਈ ਇਦਾਂ ਦੀ ਗੱਲ ਹੀ ਨਹੀਂ। ਔਰ ਸਾਡੀਆਂ ਜਿਹੜੀਆਂ ਸਰਕਾਰਾਂ ਨੇ, ਜਿਹੜੀ ਹੁਣ ਦੀ ਸਰਕਾਰ ਹੈ, ਉਹ ਪੂਰੇ ਭਾਰਤ ਦੇ ਵਿੱਚ ਜਿਨ੍ਹਾਂ ਨੂੰ ਕੋਈ ਨਹੀਂ ਝੱਲਦਾ ਉਹਨਾਂ ਨੂੰ ਲੈਣ ਜਾਂਦੀ ਹੈ ਵੀ ਤੁਸੀਂ ਪੰਜਾਬ ਆਓ, ਔਰ ਉਹਨੂੰ ਪ੍ਰਚਾਰਿਆ ਇਸੇ ਤਰੀਕੇ ਨਾਲ ਜਾਂਦਾ ਆ। ਕੰਟਰੋਲ ਮੁੜ ਕੇ ਕੋਈ ਵੀ ਨਹੀਂ ਆ। ਫੋਰ ਐਗਜ਼ਾਮਪਲ ਫਾਰਮਾਸਿਊਟੀਕਲ ਇੰਡਸਟਰੀ ਹਜੇ ਸਾਡਾ ਬਚਾਅ ਆ, ਨਵੇਂ ਸ਼ਹਿਰ ਲਾਗੇ ਕੁਝ ਫੈਕਟਰੀਆਂ ਨੇ, ਉੱਥੇ ਬੜਾ ਕਾਂਡ ਹੋਣ ਡਿਆ, ਬਹੁਤ ਲੋਕਾਂ ਨੂੰ ਕੈਂਸਰ ਹੋਇਆ, ਉੱਥੇ ਨੁਕਸਾਨ ਹੋਣ ਡਿਆ। ਜਿਹੜੇ ਲੋਕ ਬੈਂਗਲੌਰ ਖਿੱਤੇ ਨਾਲ ਜਾਣਦੇ ਆ, ਉਹ ਜਾਣਦੇ ਹੋਣਗੇ ਵੀ ਉਹਨਾਂ ਦੀ ਲੌਬੀ ਕਿੱਡੀ ਖਤਰਨਾਕ ਆ। ਸਾਡੇ ਮੁੱਖ ਮੰਤਰੀ ਵੱਲੋਂ ਇੱਕ ਬੈਂਗਲੌਰ ਗੇੜਾ ਕੱਢਿਆ ਜਾਂਦਾ ਆ ਆਪਣਾ ਨੈਚੁਰੋਪੈਥੀ ਦਾ ਇਲਾਜ ਕਰਾਉਣ ਲਈ, ਤੇ ਉੱਥੇ ਉਹਨਾਂ ਦੀ ਇੰਡਸਟਰੀ ਨੂੰ ਸੱਦਾ ਦਿੱਤਾ ਜਾਂਦਾ ਵੀ ਕੋਈ ਪਰਵਾਹ ਨਹੀਂ, ਤੁਸੀਂ ਸਾਡੇ ਕੋਲ ਆਓ, ਖੁੱਲੀ ਛੂਟ ਆ। ਫਾਰਮਾਸਿਊਟੀਕਲ ਪਾਰਕ ਕਿੱਥੇ ਲਾਉਣੀ ਹੈ? ਜਿੱਥੇ ਪਹਿਲਾਂ ਆਪਣਾ ਥਰਮਲ ਸੀ, ਕਿੰਨੇ ਸਾਲ ਲੋਕਾਂ ਨੇ ਉਹਦਾ ਸੰਤਾਪ ਝੱਲਿਆ, ਜਿਹੜਾ ਬਠਿੰਡੇ ਵਾਲਾ ਥਰਮਲ ਸੀ, ਕਿੰਨਾ ਉੱਥੇ ਕੈਂਸਰ ਫੈਲਿਆ। ਹੁਣ ਜਦੋਂ ਢਹਿ ਢੇਰੀ ਹੋ ਗਈਆਂ ਚਿਮਨੀਆਂ, ਅਸੀਂ ਉਹਦਾ ਵੀ ਉੱਥੇ ਵਿਰੋਧ ਕੀਤਾ, ਔਰ ਉਹਦਾ ਕਰੜਾ ਵਿਰੋਧ ਕਰਕੇ ਉਹ ਕੈਂਸਲ ਕਰਾਇਆ। ਸ਼ਾਇਦ ਅਮਨ ਅਰੋੜਾ ਨੇ ਉਹਦੀ ਸਟੇਟਮੈਂਟ ਦਿੱਤੀ ਸੀ ਵੀ ਅਸੀਂ ਇੱਥੇ ਫਾਰਮਾਸਿਊਟੀਕਲ ਪਾਰਕ ਲਾਵਾਂਗੇ। ਅਸੀਂ ਉਹਨਾਂ ਨੂੰ ਮਨਾਇਆ ਤੇ ਮੁੜ ਕੇ ਮੁੱਖ ਮੰਤਰੀ ਦਾ ਬਿਆਨ ਆਇਆ ਵੀ ਅਸੀਂ ਚਲੋ ਬਾਇਓਡਾਇਵਰਸਿਟੀ ਪਾਰਕ ਬਣਾ ਦਿੰਦੇ ਹਾਂ, ਜਿਹੜੀ ਕਿ ਇੱਕ ਚੰਗੀ ਗੱਲ ਆ। ਪਰ ਅਜੇ ਵੀ ਉਹ ਕਹਿਣ ਦੀ ਗੱਲ ਇਹ ਆ ਵੀ ਸਾਡੀਆਂ ਜਿਹੜੀਆਂ ਹੁਣ ਦੀਆਂ ਸਰਕਾਰਾਂ ਨੇ, ਇਹਨਾਂ ਦੀ ਸਾਰੀ ਨਿਗਾਹ ਸਾਡੀ ਜਿਹੜੀ ਜ਼ਮੀਨ, ਸਾਡੇ ਦਰਿਆਵਾਂ ਦੇ ਕੰਢੇ, ਸਾਡੇ ਡੈਮਾਂ ਦਾ ਪਾਣੀ ਤੇ ਸਾਡੇ ਜੰਗਲ, ਉਹਦੇ ਤੇ ਹੈ। ਮੱਤੇਆੜਾ ਵੀ ਇਹੀ ਹੋਇਆ, ਫਾਰਮਾਸਿਊਟੀਕਲ ਪਾਰਕ ਵੇਲੇ ਵੀ ਇਹੀ ਹੋਇਆ। ਇਹਨਾਂ ਦਾ ਇੱਕ ਰਾਜ ਸਭਾ ਦਾ ਮੈਂਬਰ ਜਿਹੜਾ ਆ, ਜਦੋਂ ਮੱਤੇਆੜਾ ਇੱਥੇ ਕੈਂਸਲ ਹੋ ਜਾਂਦਾ ਆ, ਉਸ ਤੋਂ ਬਾਅਦ ਕਹਿੰਦਾ ਜੀ ਇਹ ਪਲਾਂਟ ਐਂ ਕਰਦੇ ਆ, ਜਾਂ ਪਠਾਨਕੋਟ ਜਾਂ ਰੋਪੜ ਲੈ ਜਾਵਾਂਗੇ। ਹੁਣ ਤੁਸੀਂ ਦੇਖੋ ਵੀ ਪਠਾਨਕੋਟ ਤੇ ਰੋਪੜ ਕਿਉਂ ਲੈ ਜਾਓਗੇ ਤੁਸੀਂ? ਕਿਉਂਕਿ ਉੱਥੇ 2 ਡੈਮ ਨੇ। ਇਹ ਆਪਾਂ ਕਦੇ ਪਹਿਲਾਂ ਨਹੀਂ ਸੀ ਸੋਚਿਆ, ਪਹਿਲਾਂ ਵੀ ਆਪਾਂ ਮਾੜੀਆਂ ਸਰਕਾਰਾਂ ਵੇਖੀਆਂ। ਸਾਨੂੰ ਤੇ ਐਂ ਲੱਗਣ ਲੱਗ ਪਿਆ ਵੀ ਜਿਵੇਂ ਇੱਕ ਆਪਾਂ ਕਈ ਵਾਰੀ ਬਾਈਨਰੀ ਬਣਾ ਲੈਂਦੇ ਆ ਨਾ, ਵੀ ਇਹਦੇ ਨਾਲੋਂ ਤੇ ਉਹ ਚੰਗਾ। ਆਪਾਂ ਉਹਨਾਂ ਦਾ ਕਿੰਨਾ ਸੰਤਾਪ ਪੰਜਾਬ ਨੇ ਭੋਗਿਆ ਵੀ ਉਹ ਤੇ ਕੱਲੀ ਰੇਤਾ ਚੱਕਦੇ ਸੀ, ਇਹ ਪਿੱਛੇ ਡੈਮ ਹੀ ਪੂਰੇ ਦਾ ਪੂਰਾ ਉਹਦਾ ਸੌਦਾ ਮਾਰਨ ਲੱਗੇ ਆ ਪੱਕਾ। ਸੋ ਇਸ ਪੋਲੀਟੀਕਲ ਕਲਾਸ ਵਾਲੇ ਪਾਸਿਓ ਪੰਜਾਬ ਦੇ ਲਈ ਜਿਹੜਾ ਮਾਹੌਲ ਆ, ਉਹ ਕੋਈ ਬਹੁਤਾ ਸੋਹਣਾ ਨਹੀਂ ਆ। ਚਾਹੇ ਮੌਜੂਦਾ ਸਰਕਾਰ ਆ, ਇਹਨਾਂ ਦੇ ਦਿਮਾਗ 'ਚ ਇਹ ਹੈ ਵੀ ਅਸੀਂ ਸੋਮੇ ਲੁੱਟ ਲਈਏ। ਅੱਛਾ, ਉਹ ਸੋਮਿਆਂ ਦੀ ਜਿਹੜੀ ਲੁੱਟ ਆ ਉਹ ਫ੍ਰੀ ਹੋਲਡ ਆ। ਮੱਤੇਆੜੇ ਦੇ ਵਿੱਚ 5000 ਕਿੱਲਾ ਜੰਗਲ ਦੇ ਵਿੱਚ 1000 ਏਕੜ ਪੂਰਾ ਦਾ ਪੂਰਾ ਇੰਡਸਟਰੀ ਨੂੰ ਦੇ ਦੇਣਾ ਸੀ ਹਮੇਸ਼ਾ ਦੇ ਲਈ, ਜਿਹੜਾ ਆਪਾਂ ਕਦੇ ਵਾਪਸ ਨਹੀਂ ਲੈ ਸਕਦੇ ਜਦੋਂ ਉਹਦੇ ਪਲਾਟ ਕੱਟੇ ਜਾਣੇ ਸੀ। ਇਸੇ ਤਰੀਕੇ ਨਾਲ ਇਹ ਲੈਂਡ ਪੂਲ ਪਾਲਿਸੀਆਂ ਲਿਆ ਕੇ ਵੀ ਇੱਥੇ ਅਸੀਂ ਇਕੱਠੀ ਜ਼ਮੀਨ ਦੇਵਾਂਗੇ, ਤੁਸੀਂ ਆ ਜਾਓ। ਸਾਡਾ ਦੁੱਖ ਇਹੀ ਹੈ ਵੀ ਜਦੋਂ ਪਾਣੀ ਸਾਡਾ, ਦਰਿਆਵਾਂ ਦੇ ਕੰਢੇ ਸਾਡੇ, ਲੋਕ ਵੀ ਉਹ ਨੇ ਸਾਡੇ। ਤਾਂ 37-36 ਡਿਸਟ੍ਰਿਕਟ ਤੇ ਅਸੀਂ ਜਦੋਂ ਵੰਡ ਹੋਈ ਆ ਉਦੋਂ 47 'ਚ ਛੱਡ ਕੇ ਆਏ ਆ। ਫਿਰ 2 ਵਾਰੀ ਪੰਜਾਬ ਇੱਥੇ ਵੀ ਕੱਟਿਆ ਵੱਢਿਆ ਗਿਆ। ਸਾਡੀ ਅੱਜ ਗਿਣਤੀ ਬਹੁਤ ਆ, ਅੱਜ ਤੇ ਸਾਡੀ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਆ, ਤੇ ਰਹਿਣ ਲਈ ਜਿਹੜਾ ਸਾਡਾ ਪੰਜਾਬ ਆ ਉਹ ਬੜਾ ਇੱਕ ਛੋਟਾ ਜਿਹਾ ਹੁਣ ਖਿੱਤਾ ਆ, ਜਿਹਦੇ ਨਾਲ ਅਸੀਂ ਜਿੰਨੇ ਵੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਸਾਡੀਆਂ ਜੜ੍ਹਾਂ ਇਹ ਨੇ। ਅੱਜ 60 ਲੱਖ ਦੇ ਕਰੀਬ ਪੰਜਾਬੀ ਆਪਣੇ ਘਰ ਆਉਂਦਾ, ਹਰ ਸਾਲ ਉਹ ਘਰ ਆਉਂਦਾ। ਅੱਗੇ ਵਾਲਾ ਤਾਂ ਕੰਮ ਨਹੀਂ ਰਿਹਾ ਵੀ ਆਉਣਾ ਨਹੀਂ ਜਾਂ 10 ਸਾਲ ਬਾਅਦ ਆਉਣਾ। ਇਸ ਕਰਕੇ ਇਸ ਖਿੱਤੇ ਨੂੰ
ਸਾਡੀ ਸਮੂਹ ਪੰਜਾਬੀਆਂ ਦੀ ਜਿਹੜੀ ਇੱਕ ਰੈਜ਼ੀਡੈਂਸ਼ੀਅਲ ਇਨਕਲੇਵ ਆ ਉਹ ਬਣਾ ਕੇ ਰੱਖਣ ਦੀ ਲੋੜ ਆ। ਅਸੀਂ ਲੁਧਿਆਣੇ 6-7 ਲੱਖ ਪੰਜਾਬੀ ਆ, ਸਾਡੀ ਪਾਪੂਲੇਸ਼ਨ ਅੱਜ 40 ਲੱਖ ਹੈ। ਫਿਰ ਵੀ ਸਾਡੇ ਤੇ ਇਲਜ਼ਾਮ ਲੱਗਦਾ ਵੀ ਅਸੀਂ ਬਾਹਰ ਵਾਲਿਆਂ ਨੂੰ ਝੱਲਦੇ ਨਹੀਂ। ਸਾਡੇ ਹੁਣ ਰਿਸੋਰਸਿਸ ਕਿਤੇ ਤੋਂ ਸਾਨੂੰ ਲੀਹ ਖਿੱਚਣੀ ਪਊਗੀ ਨਾ। ਹੁਣ ਜਿਹੜੀ ਡਿਵੈਲਪਮੈਂਟ ਹੈ, ਜਿਹੜਾ ਕਹਿੰਦੇ ਵੀ ਤੁਸੀਂ ਡਿਵੈਲਪਮੈਂਟ ਨਹੀਂ ਕਰਾਉਣੀ, ਸਾਹਨੇ ਵਾਲੇ ਦੀ ਡਿਵੈਲਪਮੈਂਟ ਹੋਊਗੀ, ਰਾਮਗੜ੍ਹ ਦੀ ਹੋਊਗੀ, ਢੰਡਾਰੀ ਕਲਾਂ ਦੀ ਹੋਊਗੀ। ਉੱਥੇ ਪੁੱਛ ਕੇ ਵੇਖੋ, ਰਾਮਗੜ੍ਹ ਪਿੰਡ ਦਾ ਕਿਸਾਨ ਜ਼ਮੀਨ ਵੇਚ ਕੇ ਮੁੱਲਾਂਪੁਰ ਜਾਣ ਡਿਆ। ਉਹ ਕਹਿੰਦਾ ਜੀ ਅਸੀਂ ਘਰੋਂ ਬਾਹਰ ਨਿਕਲਦੇ ਹਾਂ, ਆਲੇ ਦੁਆਲੇ ਫੈਕਟਰੀਆਂ ਦਾ ਧੂੰਆਂ ਆ, ਥੱਲੇ ਪਾਣੀ ਖਰਾਬ ਹੈ, ਔਰ ਗਲੀ ਦੇ ਵਿੱਚ 20-50 ਬੰਦੇ ਬੈਠੇ ਆ ਅੱਧੇ ਕੱਪੜੇ ਪਾ ਕੇ ਬਾਹਰਲੀਆਂ ਸਟੇਟਾਂ ਦੇ, ਜਿਨ੍ਹਾਂ ਦੀ ਸਾਨੂੰ ਸ਼ਕਲ ਦੀ ਵੀ ਪਛਾਣ ਨਹੀਂ। ਔਰ ਜਦੋਂ ਉਹ ਕ੍ਰਾਈਮ ਕਰਕੇ ਜਾਂਦੇ ਆ, ਪੁਲਿਸ ਪਿੱਛੇ ਵੀ ਨਹੀਂ ਜਾਂਦੀ, ਕਿਉਂਕਿ ਉਹਦੇ ਵਿੱਚ ਕੋਈ ਸਬਜ਼ ਬਾਗ ਨਹੀਂ ਨਜ਼ਰ ਆਉਂਦਾ। ਬੜਾ ਈਜ਼ੀ ਆ ਉਹਨਾਂ ਲਈ ਕ੍ਰਾਈਮ ਕਰਨਾ ਤੇ ਸ਼ਹਿਰ ਬਦਲ ਲੈਣਾ। ਸਾਡੇ ਜਿਹੜੇ ਸਕੂਲ ਸੀ, ਕਾਲਜ ਸੀ ਸਰਕਾਰੀ, ਤੇ ਜਿਹੜਾ ਹਸਪਤਾਲ ਸੀ, ਉਹ ਸਾਰਿਆਂ ਦੇ ਵਿੱਚ ਉਹ ਭੀੜ ਆ ਚੁੱਕੀ ਆ। ਇਲਜ਼ਾਮ ਵੀ ਸਾਡੇ ਤੇ ਲੱਗ ਗਿਆ 30 ਲੱਖ ਬਾਹਰਲੇ ਲੋਕਾਂ ਨੂੰ ਝੱਲਣ ਦੇ ਬਾਅਦ। ਇਸੇ ਕਰਕੇ ਪਾਲਿਸੀ ਇੱਥੇ ਕੋਈ ਹੈ ਨਹੀਂ। 99% ਜਿਹੜੀ ਹੈ ਉਹ ਬਾਹਰਲੇ ਲੋਕ ਜਿਹੜੇ ਆ ਫੈਕਟਰੀਆਂ 'ਚ ਰੱਖੇ ਜਾਂਦੇ ਆ। ਅਸੀਂ ਕਹਿੰਦੇ ਵੀ ਸਾਡੇ ਲੋਕ ਤਰੱਕੀ ਕਰਨ, ਜਿਹਨੇ ਪੈਸਾ ਲਾਉਣਾ ਆ ਉਹਨਾਂ ਸਟੇਟਾਂ ਜਾ ਕੇ ਲਾਓ ਜਿਨ੍ਹਾਂ ਨੂੰ ਤੁਸੀਂ ਨੌਕਰੀ ਦੇਣੀ ਹੈ ਨਾ, ਉੱਥੇ ਵੀ ਪਾਣੀ ਹੈ। ਉਹਨਾਂ ਸਟੇਟਾਂ ਦਾ ਵੀ ਭਲਾ ਹੋਣਾ ਚਾਹੀਦਾ ਆ, ਉਹ ਵੀ ਲੋਕ ਉੱਥੋਂ ਨਹੀਂ ਉਜੜਨੇ ਚਾਹੀਦੇ। ਤੇ ਇਸ ਤਰੀਕੇ ਨਾਲ ਸਾਨੂੰ ਜਿਹੜਾ ਇਹ ਡੈਮੋਗ੍ਰਾਫਿਕ ਚੇਂਜ ਆ ਉਹਨੂੰ ਪਾਲਿਸੀ ਦੇ ਨਾਲ ਫਾਈਟ। ਅਸੀਂ ਇਹ ਨਹੀਂ ਕਹਿੰਦੇ ਵੀ ਅਸੀਂ ਵੀ ਰਾਤੋਂ ਰਾਤ ਨਹੀਂ ਅਸੀਂ ਉਹਨਾਂ ਲੋਕਾਂ ਨੂੰ ਕੱਢ ਸਕਦੇ, ਪਰ ਪਾਲਿਸੀ ਨਹੀਂ ਹੋਣੀ ਚਾਹੀਦੀ ਵੀ ਤੁਸੀਂ ਇੱਕ ਫੈਕਟਰੀ ਲਾਉਂਦੇ ਹੋ, ਪਾਣੀ ਤਾਂ ਤੁਸੀਂ ਸਾਡਾ ਗੰਦਾ ਕਰਦੇ ਹੋ, ਫਿਰ ਅਨਹੈਲਦੀ ਤੇ ਡੇਂਜਰਸ ਇਨਵਾਇਰਮੈਂਟ ਦੇ ਵਿੱਚ ਬਾਹਰੋਂ ਲਿਆ ਕੇ ਲੋਕਾਂ ਨੂੰ ਅੰਦਰ ਤੁਸੀਂ ਐਂ ਰੱਖਦੇ ਹੋ, ਉਹ ਵੀ ਇਨਹਿਊਮਨ ਕੰਡੀਸ਼ਨ ਦੇ ਵਿੱਚ ਸਲਮਸ ਬਣਾ ਕੇ। ਉਹ ਵੀ ਸਾਰਾ ਕੁਝ ਸਾਡੇ ਪੰਜਾਬ 'ਚ ਖਾਸ ਕਰਕੇ ਲੁਧਿਆਣੇ ਦੇ ਵਿੱਚ ਹੋਣ ਡਿਆ ਹੈ। ਨਹੀਂ, ਬਿਲਕੁਲ ਅਮਨਦੀਪ ਸਿੰਘ ਜੀ, ਇਹ ਜਿਹੜਾ ਤੁਸੀਂ ਇਹ ਗੱਲਾਂ ਨੇ, ਮਤਲਬ ਉਹਦੇ ਜਿਹੜੇ ਇਹ ਨੁਕਤੇ ਨੇ ਇਸ ਪਹਿਲੂ ਦੇ, ਉਹ ਪਹਿਲਾਂ ਪੰਜਾਬ ਦੇ ਲੋਕ ਸ਼ਾਇਦ ਉਹਨਾਂ ਨਹੀਂ ਸੀ ਸਮਝ ਸਕੇ, ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਦੇ ਲੋਕਾਂ 'ਚ ਬੜੀ ਚੇਤਨਤਾ ਵਧੀ ਆ ਕਿ ਉਹ ਇਹ ਸਮਝ ਰਹੇ ਆ ਕਿ ਜਿਹੜਾ ਇੰਡਸਟਰੀਅਲ ਜਿੰਨੀ ਡਿਵੈਲਪਮੈਂਟ ਪੰਜਾਬ 'ਚ ਕਰਵਾਈ ਆ ਸਰਕਾਰ ਨੇ, ਉਹਦਾ ਫਾਇਦਾ ਕਿਤੇ ਪੰਜਾਬੀਆਂ ਨੂੰ ਨਹੀਂ ਹੋਇਆ। ਮਤਲਬ ਜੇ ਸਰਕਾਰ ਨੌਕਰੀਆਂ ਦੇ ਪੱਖ ਤੋਂ ਵੀ ਇਹ ਗੱਲ ਕਹਿੰਦੀ ਆ ਕਿ ਜੇ ਫੈਕਟਰੀਆਂ ਲੱਗਣਗੀਆਂ, ਇੰਡਸਟਰੀ ਲੱਗੂਗੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੂ, ਤਾਂ ਉਹਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਸਰਕਾਰ ਮਤਲਬ ਜਿਹੜੀਆਂ ਨੌਕਰੀਆਂ ਨੇ ਵੀ, ਕੀ ਉਹਦੇ ਲਈ ਕੋਈ ਕੋਟੇ ਦਾ ਪ੍ਰੋਵੀਜ਼ਨ ਪੰਜਾਬ ਦੇ ਵਿੱਚ ਇਸ ਤਰੀਕੇ ਦਾ ਹੈ ਵੀ ਜਿਹਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਲਈ ਜਿਹੜੀ ਨੌਕਰੀ ਆ ਉਹ ਕਿਸੇ ਪੰਜਾਬ ਵਿੱਚ ਲੱਗ ਰਹੀ ਇੰਡਸਟਰੀ ਦੇ ਵਿੱਚ ਪੱਕੀ ਹੋ ਸਕੇ? ਹਾਂ ਬਿਲਕੁਲ। ਇਹਦੇ ਵਿੱਚ ਨਾ ਸਰਕਾਰਾਂ ਨੇ ਇੱਕ ਤੇ ਅਸੀਂ ਇਹਨਾਂ ਤੋਂ ਪੁੱਛਿਆ ਸੀ ਵੀ ਤੁਸੀਂ ਐਂ ਦੱਸੋ, ਸਾਨੂੰ ਡੇਟਾ ਦੇ ਦਿਓ ਵੀ ਜਿੰਨੀ ਇੰਡਸਟਰੀ ਆ ਉਹਦੇ ਵਿੱਚ ਜਿਹੜੇ ਬੰਦੇ ਅੰਦਰ ਰੱਖੇ ਆ ਉਹਨਾਂ ਦੀ ਗਿਣਤੀ ਕਿੰਨੀ ਆ ਪੰਜਾਬ ਵਾਲਿਆਂ ਦੀ, ਜਿਹੜੇ ਪੰਜਾਬੀ ਨੇ ਸਾਡੇ, ਹੈ ਨਾ। ਇਹਨਾਂ ਕੋਲ ਐਸਾ ਕੋਈ ਵੀ ਐਸੀ ਇਨਫੋਰਮੇਸ਼ਨ ਐਗਜ਼ਿਸਟ ਨਹੀਂ ਕਰਦੀ। ਸਾਰੀਆਂ ਸਰਕਾਰਾਂ ਰਾਖੇ ਬਣਦੀਆਂ ਨੇ, ਕਹਿੰਦੀਆਂ ਨੇ ਵੀ ਅਸੀਂ ਤੁਹਾਨੂੰ ਨੌਕਰੀ ਦੇਣੀ ਹੈ, ਪਰ ਇਹਨਾਂ ਕੋਲ ਕੋਈ ਐਸਾ ਕੋਈ ਡਾਇਰੀ ਨਹੀਂ ਹੈਗੀ ਜਿਨ੍ਹਾਂ ਨੇ ਕੁਝ RTI ਦੇ ਵਿੱਚ ਅਸੀਂ ਕਢਾ ਸਕੀਏ, ਕਿਉਂਕਿ ਇਹਨਾਂ ਨੇ ਕੁਛ ਨਹੀਂ ਐਸਾ ਲਿਖਿਆ ਹੋਇਆ। ਦੂਸਰੀ ਵੱਡੀ ਗੱਲ, ਹੁਣ ਤਾਂ ਸਰਕਾਰੀ ਜਿਹੜੀਆਂ ਨੌਕਰੀਆਂ ਨੇ ਉਹਦੇ ਵਿੱਚ ਵੀ ਰੂਲ ਇਹੋ ਜਿਹੇ ਕਰ ਦਿੱਤੇ ਆ ਕਿ ਬਾਹਰਲੇ ਲੋਕ, ਬਾਕੀ ਸਟੇਟਾਂ ਦੇ ਵਿੱਚ ਐਸਾ ਕੁਛ ਨਹੀਂ ਹੈਗਾ। ਮੈਂ ਜਾ ਕੇ ਗੁਜਰਾਤ ਦੇ ਵਿੱਚ ਜੌਬ ਨਹੀਂ ਕਰ ਸਕਦਾ, ਬਹੁਤ ਸਖਤਾਈ ਆ, ਪਰ ਜੇ ਕਿਸੇ ਨੇ ਪੰਜਾਬ ਦੇ ਵਿੱਚ ਸੂਤ ਲਾਉਣਾ ਆ ਉਹ ਸੂਤ ਲੱਗ ਜਾਂਦਾ ਆ। ਇਹਨਾਂ ਦੀ ਜਿਹੜੀ ਭਰਤੀ ਦੀ ਪ੍ਰੋਸੈਸ ਆ ਇਹ ਉਹ ਨੀਤੀ ਆਯੋਗ ਦੇ ਥਰੂ ਕਰਨ ਡਏ ਆ, ਜਿਹਦੇ ਵਿੱਚ ਹੁਣ ਕਰਪਸ਼ਨ ਨਿਕਲ ਕੇ ਆਈ ਆ। ਐਗਜ਼ਾਮਸ ਦੀ, ਨੀਟ ਦੇ ਐਗਜ਼ਾਮ ਦੀ ਵੀ ਨਿਕਲ ਆਈ, UPSC ਦੀ ਵੀ ਨਿਕਲ ਆਈ ਆ, ਔਰ ਉਹ ਸੰਘ ਦੇ ਬੰਦੇ ਆ, ਉਹ ਬੜੇ ਸੌਖੇ ਤਰੀਕੇ ਨਾਲ ਇਹਨਾਂ ਨੇ ਕੁੰਜੀਆਂ ਉਹਨਾਂ ਨੂੰ ਫੜਾਈਆਂ ਆ। ਤੇ ਜਦੋਂ ਉੱਥੋਂ ਭਰਤੀ ਹੋਊਗੀ ਤੇ ਦੇਖੋ ਅਗਲੇ ਨੂੰ ਤਾਂ ਜਿੱਥੇ ਰਾਹ ਮਿਲਦਾ ਆ, ਅਗਲੇ ਨੇ ਤੇ ਉੱਥੇ ਰਾਹ ਬਣਾਉਣਾ ਆ। ਰਾਹ ਅਸੀਂ ਦਿੱਤਾ ਹੋਇਆ ਆ, ਸਰਕਾਰਾਂ ਨੇ ਉਹਦੇ ਤੇ ਕਦੇ ਕੰਮ ਨਹੀਂ ਕੀਤਾ। ਡੋਮੋਸਾਈਲ ਦਾ ਇੱਕ ਬੜਾ ਸੋਹਣਾ ਰੂਲ ਸੀ, ਉਹ ਹੋਣਾ ਚਾਹੀਦਾ ਸੀ। ਇਹਨਾਂ ਨੇ ਕਿਹਾ ਤੁਸੀਂ ਇੰਨੇ ਕੁ ਮਹੀਨੇ 'ਚ ਆ ਗਏ ਇੱਕ ਸੌਖਾ ਜਿਹਾ ਪੰਜਾਬੀ ਦਾ ਪੇਪਰ ਦੇ ਲਓ। ਹੁਣ ਆਪਾਂ ਇੰਡਸਟਰੀ ਤੇ ਆਉਂਦੇ ਆ ਜੀ। ਇੰਡਸਟਰੀ ਦੇ ਉੱਤੇ ਧਨਾਂਸੂ ਦੇ ਵਿੱਚ ਫੈਕਟਰੀਆਂ ਲੱਗੀਆਂ, ਬਿਲਕੁਲ ਮੱਤੇਆੜੇ ਦੇ ਲਾਗੇ। ਉਹ ਅਕਾਲੀ ਸਰਕਾਰ ਦੇ ਵੇਲੇ ਸਾਈਕਲ ਵੈਲੀ ਲਿਆਂਦੀ ਸੀ ਉਹਨਾਂ ਨੇ, ਉਹਦੇ ਵਿੱਚ ਸਾਈਕਲਾਂ ਦੇ ਨਾਲ ਨਾਲ ਗੱਤਾ, ਪੇਂਟ, ਇਹੋ ਜਿਹੀਆਂ ਡੇਂਜਰਸ ਜਿਹੜੀਆਂ ਨਹੀਂ ਆਉਣੀਆਂ ਚਾਹੀਦੀਆਂ ਸੀਗੀਆਂ। ਹਾਂਜੀ ਹਾਂਜੀ, ਨਹੀਂ, ਕਨੈਕਸ਼ਨ ਮਿਲਣ ਨਾਲ ਡਿਸਕਨੈਕਟ ਹੋਇਆ ਸੀ ਮਾੜਾ ਜਿਹਾ। ਨਹੀਂ ਆਉਣੀਆਂ ਚਾਹੀਦੀਆਂ ਸੀ, ਉਹੋ ਜਿਹੀਆਂ ਇੰਡਸਟਰੀਜ਼ ਉੱਥੇ ਲੱਗੀਆਂ। ਉਹਦੇ ਵਿੱਚ ਸ਼ੁਰੂ ਦੇ ਵਿੱਚ ਗੇਟ ਦੇ ਉੱਤੇ ਸਿਕਿਉਰਿਟੀ ਮੈਨ ਦੇ ਤੌਰ ਤੇ, ਜਾਂ ਕੋਈ ਜਿਹੜਾ ਏਰੀਆ ਦਾ ਲੰਬੜਦਾਰ ਹੈ, ਕੋਈ ਉਹਦਾ ਰਿਸ਼ਤੇਦਾਰ ਵੀ, ਜਦੋਂ ਪਬਲਿਕ ਹੀਅਰਿੰਗ ਵਗੈਰਾ ਹੋਣੀ ਸੀ ਉਹ ਬੰਦੇ ਰੱਖੇ ਉਹਨਾਂ ਨੇ। 1 ਸਾਲ ਦੇ ਵਿੱਚ, ਕਿਉਂਕਿ ਉੱਥੇ ਕੁਦਰਤੀ ਸਾਡਾ ਗੇੜਾ ਤਾਂ ਲੱਗਦਾ ਸੀ ਕਿਉਂਕਿ ਆਪਾਂ ਮੱਤੇਵਾੜੇ ਵਗੈਰਾ ਜਾਂਦੇ ਸੀ, ਤਾਂ ਕਰਕੇ। ਹੁਣ ਉੱਥੇ ਹੋਇਆ ਕਿ ਉੱਥੇ 1 ਸਾਲ ਦੇ ਵਿੱਚ ਉੱਥੋਂ ਸਾਰਾ ਜਿਹੜਾ ਪੰਜਾਬੀ ਅੰਦਰ ਬੰਦੇ ਰੱਖੇ ਸੀ ਉਹਨਾਂ ਨੂੰ ਨੌਕਰੀ ਤੋਂ ਇੱਕੋ ਦਿਨ ਕੱਢ ਦਿੱਤਾ ਸਾਰਿਆਂ ਨੂੰ। ਨਾ ਤਾਂ ਕੋਈ ਖਬਰ ਬਣੀ, ਤੇ ਨਾ ਹੀ ਕਿਸੇ ਲੀਡਰ ਨੇ ਤਾਂ ਉੱਥੇ ਕੀ ਪਹੁੰਚਣਾ ਸੀ, ਨਾ ਹੀ ਅਗਲਿਆਂ ਨੇ ਕੋਈ ਵਿਰੋਧ ਕੀਤਾ, ਕਿਉਂਕਿ ਉਹਨਾਂ ਨੂੰ ਵੀ ਲੱਗਦਾ ਵੀ ਸਾਡੀ ਹੁਣ ਗੱਲ ਸੁਣਨ ਵਾਲਾ
ਕੋਈ ਹੈ ਨਹੀਂ। ਫਿਰ ਇੱਕ ਬਹੁਤ ਸਾਡੇ ਪੰਜਾਬੀਆਂ ਦੀ ਆਪਣੀ ਗਲਤੀ ਆ, ਅਸੀਂ ਦਿਨ 'ਚ 3 ਵਾਰੀ ਕਹਿ ਦਿੰਦੇ ਆ ਪੰਜਾਬੀ ਬੰਦਾ ਕੰਮ ਨਹੀਂ ਕਰਦਾ। ਪਰ ਇਹ ਬਿਲਕੁਲ ਝੂਠ ਗੱਲ ਆ। ਇਹਨੂੰ ਕਿਤੇ ਵੀ ਡਿਬੇਟ ਕੀਤੀ ਜਾ ਸਕਦੀ ਹੈ ਇਸ ਮੁੱਦੇ ਤੇ, ਔਰ ਮੈਂ ਕਹੂੰਗਾ ਤੁਹਾਡੇ ਮਾਧਿਅਮ ਨਾਲ ਵੀ ਜੇ ਕੋਈ ਸੁਣਦੇ ਆ, ਜਿੰਨੇ ਮੀਡੀਆ ਵਾਲੇ ਆ, ਉਹ ਇਸ ਮੁੱਦੇ ਤੇ ਕਦੇ ਡਿਬੇਟ ਰਖਾ ਲੈਣ। ਸਾਡਾ ਕੰਪੈਰੀਜ਼ਨ ਉਹ ਕਰਦੇ ਕਿਹੜੇ ਖਿੱਤੇ ਦੇ ਨਾਲ ਪਏ ਆ। ਤੁਸੀਂ ਕਿਸੇ ਮਾਡਰਨ ਡਿਵੈਲਪਡ ਨੇਸ਼ਨ ਦੀ ਐਗਜ਼ਾਮਪਲ ਲੈ ਲਓ, ਚਾਹੇ ਤੁਸੀਂ ਇੰਗਲੈਂਡ ਦੀ ਲੈ ਲਓ, ਚਾਹੇ ਅਮਰੀਕਾ ਦੀ ਲੈ ਲਓ, ਚਾਹੇ ਕੈਨੇਡਾ ਦੀ ਲੈ ਲਓ। ਉੱਥੋਂ ਦਾ ਤੁਸੀਂ ਟੌਪ ਦੇ ਹਸਪੀਟਲ 'ਚ ਚੱਲ ਜਾਓ, ਉੱਥੇ ਵੀ ਸਾਡੀ ਪਰਸੈਂਟੇਜ 30 ਤੋਂ ਉੱਤੇ ਮਿਲਦੀ ਆ। ਤੇ ਜੇ ਖੇਤਾਂ ਦੇ ਵਿੱਚ ਚੱਲ ਜਾਓ, ਤੁਹਾਨੂੰ ਉੱਥੇ ਵੀ ਸਾਡਾ ਜਵਾਨ ਕੰਮ ਕਰਦਾ ਮਿਲਦਾ ਆ। ਅਸੀਂ ਕਦੇ ਜਿੱਥੇ ਮੌਸਮ ਦੀ ਠੰਡ ਆ ਅਸੀਂ ਉੱਥੇ ਵੀ ਹੈਗੇ ਆ, ਜਿੱਥੇ ਗਰਮੀ ਆ ਅਸੀਂ ਉੱਥੇ ਵੀ ਹੈਗੇ ਆ। ਅਸੀਂ ਪੂਰੀ ਦੁਨੀਆ ਦੇ ਸਾਰੇ ਮੁਲਕਾਂ ਦੇ ਵਿੱਚ ਆ। ਅਸੀਂ ਉਹਨਾਂ ਮੁਲਕਾਂ ਦੀ ਜਿਹੜੀ ਉੱਥੋਂ ਦੀ GDP ਆ ਉਹਦੇ ਵਿੱਚ ਅੱਜ ਹਿੱਸੇਦਾਰ ਆ। ਤੇ ਸਾਡੇ ਆਪਣੇ ਖਿੱਤੇ ਦੇ ਵਿੱਚ ਕਹਿ ਦਿੱਤਾ ਜਾਂਦਾ ਕਿ ਜਿਹੜਾ ਪੰਜਾਬੀ ਆ ਉਹ ਕੰਮ ਕਰਕੇ ਰਾਜੀ ਨਹੀਂ, ਜਿਹੜੀ ਬੜੀ ਹਾਸੋਹੀਣੀ ਵਾਲੀ ਗੱਲ ਆ। ਕਾਰਨ ਇਹ ਆ ਵੀ ਪੰਜਾਬੀ ਨੂੰ ਜਦੋਂ ਤੁਸੀਂ ਅੰਦਰ ਕੰਮ ਤੇ ਰੱਖਣਾ, ਉਹਨੇ ਤੁਹਾਨੂੰ ਪਾਣੀ ਨਹੀਂ ਗਰਾਊਂਡ 'ਚ ਪਾਉਣ ਦੇਣਾ, ਉਹਨੇ ਤੁਹਾਨੂੰ ਉਹ ਘਾਣ ਨਹੀਂ ਕਰਨ ਦੇਣਾ। ਜੇ ਪਿੰਡ ਦਾ ਬੰਦਾ ਆ, ਜਿਹੜਾ ਬੰਦਾ ਵੈਸੇ ਹੀ ਕਿਸੇ ਦੂਜੀ ਸਟੇਟ ਤੋਂ ਆਇਆ, ਉਹਦੇ ਲਈ ਇਹ ਕੋਈ ਬਹੁਤਾ ਮੁੱਦਾ ਨਹੀਂ ਹੁੰਦਾ। ਉਹਦੇ ਲਈ ਤੇ ਉਹਨੇ ਘੱਟ ਵੇਚ ਤੇ ਉੱਥੇ ਕੰਮ ਕਰਕੇ ਜਾਣਾ ਹੁੰਦਾ। ਇਸ ਕਰਕੇ ਸਾਨੂੰ ਉਹਨਾਂ ਕੰਮਾਂ 'ਚ ਰੱਖਿਆ ਨਹੀਂ ਗਿਆ। ਸਾਡੇ ਲਈ ਇੱਕ ਬਿਰਤਾਂਤ ਸਿਰਜਿਆ ਗਿਆ ਬਈ ਇਹ ਜਿਹੜੇ ਪੰਜਾਬੀ ਕੰਮ ਨਹੀਂ ਕਰਦੇ। ਉਹਦੀ ਮੈਂ ਇੱਕ ਐਗਜ਼ਾਮਪਲ ਦਿੰਦਾ ਆ। ਇੱਥੇ ਸ਼ਹਿਰਾਂ ਦੇ ਵਿੱਚ, ਕਸਬਿਆਂ ਦੇ ਵਿੱਚ ਜ਼ੋਮੈਟੋ ਦੀ ਫੂਡ ਡਿਲੀਵਰੀ ਹੈ। ਮੈਨੂੰ ਉਹ ਫੂਡ ਸਾਨੂੰ 15-20 ਰੁਪਏ ਸ਼ਾਇਦ ਸਸਤਾ ਹੀ ਮਿਲਦਾ ਜੇ ਆਪ ਉੱਥੇ ਜਾ ਕੇ ਖਾਣਾ ਹੋਵੇ। ਅੱਛਾ, ਉਹਦੇ ਵਿੱਚ ਕਿੰਨੇ ਪੈਸੇ ਆ? ਮੈਨੂੰ ਲੱਗਦਾ, ਮੇਰਾ ਅੰਦਾਜ਼ਾ ਆ ਵੀ 15 ਤੋਂ 20 ਰੁਪਏ ਹੋਣਗੇ ਸ਼ਾਇਦ ਇੱਕ ਫੂਡ ਪੈਕੇਟ ਤੇ, ਜਿਹੜੀ ਆਪਾਂ ਡਿਲੀਵਰੀ ਕਰਦੇ ਆ। ਉਹ ਸਾਰੀ ਦੀ ਸਾਰੀ ਡਿਲੀਵਰੀ ਵਾਲੇ ਮੁੰਡੇ ਜਿਹੜੇ ਉਹ ਸਾਡੇ ਪੰਜਾਬੀ ਨੇ ਜੀ। ਉਹ ਆਪਣੇ ਮੋਟਰਸਾਈਕਲ ਲੈ ਕੇ, ਚਾਹੇ ਮੀਂਹ ਪੈਂਦਾ ਹੋਵੇ ਚਾਹੇ ਹਨੇਰੀ ਆਉਂਦੀ ਹੋਵੇ, ਉਹ ਡਿਲੀਵਰੀਜ਼ ਕਰਦੇ ਆ। ਓਲਾ ਦੀਆਂ ਗੱਡੀਆਂ ਆਪਣੇ ਮੁੰਡੇ ਚਲਾਉਂਦੇ ਆ। ਕੋਈ ਐਸੀ ਥਾਂ ਨਹੀਂ ਹੈਗੀ, ਮਤਲਬ ਸਾਡੇ ਤੋਂ ਕੈਨੇਡਾ ਅਮਰੀਕਾ ਤੇ ਸੈਟਿਸਫਾਈ ਹੋ ਗਿਆ, ਆਸਟ੍ਰੇਲੀਆ ਵੀ ਹੋ ਜਾਂਦਾ ਆ, ਹਨਾ। ਤੇ ਪਰ ਸਾਡੇ ਆਪਣੇ ਮੁਲਕ ਦੇ ਵਿੱਚ ਜਿਹੜੇ ਕੁਛ ਲੋਕ ਆ, ਉਹਨਾਂ ਨੇ ਬੜਾ ਸੋਹਣਾ ਬਿਰਤਾਂਤ ਸਿਰਜ ਦਿੱਤਾ ਕਿ ਪੰਜਾਬੀ ਕੰਮ ਨਹੀਂ ਕਰਦੇ। ਮੈਂ ਆਪਣੀ ਐਗਜ਼ਾਮਪਲ ਦਿੰਦਾ, ਤੇ ਜੇ ਮੈਂ ਪਿੰਡ ਜਾਂਦਾ, ਮੈਂ ਕੰਮ ਕਰਾਉਣਾ, ਮੈਂ ਅਜੇ ਤੱਕ 99% ਜਿਹੜਾ ਕੰਮ ਕਰਾਇਆ ਉਹ ਸਾਡੇ ਆਪ ਦੇ ਖਿੱਤੇ ਦਾ ਪੰਜਾਬੀ ਬੰਦਾ ਆ। ਉਹਦੇ ਨਾਲ ਕੋਈ ਦੂਸਰਾ ਆ ਗਿਆ, ਕਦੇ ਨਾ ਨਹੀਂ ਕੀਤੀ, ਵਿਤਕਰਾ ਨਹੀਂ ਕੀਤਾ ਦੂਸਰੇ ਬੰਦੇ ਦੇ ਨਾਲ। ਪਰ ਜਿੰਨਾ ਕੋਈ ਕੰਮ ਕਰਾਇਆ, ਮੈਂ ਆਪਣੇ ਤੌਰ ਤੇ ਸੈਟਿਸਫਾਈ ਹਾਂ ਵੀ ਜਿਹੜਾ ਸਾਡੇ ਆਪਣੇ ਇੱਥੋਂ ਦਾ ਕੋਈ ਬੰਦਾ ਕੰਮ ਕਰਨ ਵਾਲਾ। ਪਰ ਫਿਰ ਵੀ ਜਿਹੜੀ ਆਪਾਂ ਮੋਟੀ ਗੱਲ ਹੈ ਜੀ, ਪੰਜਾਬੀ ਕੰਮ ਕਰਕੇ ਰਾਜੀ ਨਹੀਂ, ਇਸ ਚੀਜ਼ ਨੂੰ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਦਿੱਤਾ। ਤੇ ਜਿਹੜੀ ਇੱਕ ਆਪਾਂ 4 ਵਾਰੀ ਕਿਸੇ ਜਗ੍ਹਾ ਤੇ ਗੱਲ ਸੁਣ ਲੈਂਦੇ ਆ, ਸਾਡੇ ਲੋਕ ਵੀ ਉਹਨੂੰ ਰਟਣ ਲੱਗ ਜਾਂਦੇ ਆ, ਉਹਨੂੰ ਰਿਪੀਟ ਕਰਨ ਲੱਗ ਜਾਂਦੇ ਆ। ਤਾਂ ਇਹ ਵੀ ਇੱਕ ਵੱਡਾ ਅਮਨਦੀਪ ਸਿੰਘ ਜੀ, ਹੁਣ ਜਾਂਦੇ ਮਤਲਬ ਇਹ ਜ਼ਰੂਰ ਦੱਸੋ ਵੀ ਜਿਹੜੀ ਬੁੱਢੇ ਦਰਿਆ ਦੀ ਮੂਵਮੈਂਟ ਆ, ਜਿਹਦੇ ਤੇ ਹੁਣ ਵੱਡਾ ਇਕੱਠ ਰੱਖਿਆ ਜਾ ਰਿਹਾ, ਉਹਦੇ ਤੇ ਸਰਕਾਰਾਂ ਦਾ ਰਵੱਈਆ ਕਿਹੋ ਜਿਹਾ? ਪੰਜਾਬ ਸਰਕਾਰ ਨੇ ਕੀ ਕਿਹਾ ਆ, ਕੀ ਅਪਰੋਚ ਲਈ ਆ, ਜਾਂ ਹੋਰ ਤੁਸੀਂ ਮਤਲਬ ਤੁਹਾਨੂੰ ਪੋਲੀਟੀਕਲ ਲੈਵਲ ਦੇ ਉੱਤੇ ਕੀ ਜਵਾਬ ਮਿਲ ਰਹੇ ਆ ਵੀ? ਕਿਉਂਕਿ ਲੰਮੇ ਸਮੇਂ ਤੋਂ ਜਿਹੜਾ ਇਹ ਮਸਲਾ ਆ ਉਹ ਚੱਲਦਾ ਆ ਰਿਹਾ ਹੁਣ ਉਸ ਦਰਿਆ ਦੀ ਸਫਾਈ ਦਾ। ਜੀ ਦੇਖੋ, ਅਸੀਂ ਪਹਿਲਾਂ ਤੇ ਤੁਹਾਨੂੰ ਦੱਸਿਆ ਕਿ ਇੱਕ ਮਾਰਚ ਦੀ ਕਾਲ ਦਿੱਤੀ ਆ, ਜਿਹੜਾ ਰੋਹ ਮਾਰਚ ਕੱਢਣਾ ਆ ਲੁਧਿਆਣੇ ਵੇਰਕਾ ਮਿਲਕ ਪਲਾਂਟ, ਲੁਧਿਆਣੇ ਦਾ ਜਿਹੜਾ ਨਹਿਰ ਦੇ ਕੰਢੇ ਤੇ ਆ, ਉੱਥੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦਾ ਬੁੱਤ ਆ ਜਿਹੜਾ ਭਾਈ ਬਾਲਾ ਚੌਂਕ ਆ, ਉੱਥੇ ਤੱਕ। ਉਹਦੇ ਲਈ ਅਸੀਂ ਦੋਨੋਂ ਡੇਟਾਂ ਐਲਾਨ ਦਿੱਤੀਆਂ ਆ, 24 ਅਗਸਤ ਦੀ ਵੀ ਤੇ ਬੰਨ ਮਾਰਨ ਦੀ 15 ਸਤੰਬਰ। ਅਸੀਂ ਆਪਣਾ ਮਿੱਥ ਲਿਆ ਆ ਵੀ ਅਸੀਂ ਐਂ ਕਰਨਾ। ਸਰਕਾਰ ਵੱਲੋਂ ਸਾਡੇ ਨਾਲ ਕੋਈ ਰਾਬਤਾ ਨਹੀਂ ਹੈਗਾ ਜੀ, ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਗਿਆ। ਲੁਧਿਆਣੇ ਤੋਂ ਇਹਨਾਂ ਦੇ 3 MLA ਹੈ, ਪੱਪੀ, ਗੋਗੀ ਤੇ ਇੱਕ ਬੱਗਾ। ਉਹ ਤਿੰਨੋਂ MLA ਉੱਦਣ ਦੇ ਜਿਹੜੀਆਂ ਉੱਨ ਰੰਗਣ ਵਾਲੇ ਆ, ਜਿਨ੍ਹਾਂ ਦੇ ਕਰਕੇ ਘਾਣ ਹੋਇਆ, ਉਹਨਾਂ ਨੂੰ ਕੁੱਛੜ ਚੱਕੀ ਨਾਲ ਘੁੰਮਣ ਡਏ ਆ। ਕਦੇ DC ਦਫ਼ਤਰ ਲੈ ਜਾਂਦੇ ਆ, ਕਦੇ ਕਿਤੇ ਲੈ ਜਾਂਦੇ ਆ, ਕਦੇ ਐਂ ਕਹਿ ਦਿੰਦੇ ਆ ਜੀ ਮਸ਼ੀਨਾਂ ਖਰਾਬ ਹੈ, ਇਹ ਤਾਂ ਮੁੱਦਾ ਹੀ ਕਰਪਸ਼ਨ ਦਾ ਆ। ਹੋਊਗਾ, ਤੁਹਾਡੀ ਸਰਕਾਰ ਹੈ। ਅਸੀਂ ਕਿਹਾ ਮੀਡੀਆ ਦੇ ਥਰੂ ਹੀ ਸਾਡੀ ਸੁਨੇਹਾ ਉਹਨਾਂ ਤੱਕ ਪਹੁੰਚਿਆ, ਤੇ ਉਹ ਇਸ ਮੁੱਦੇ ਨੂੰ ਹੁਣ ਕੁਦਰਤੀ ਹੋਈ ਕਤਲੋ ਗਾਰਤ ਦੇ ਮੁੱਦੇ ਨੂੰ ਸਰਕਾਰ ਦੇ ਨੁਮਾਇੰਦੇ ਜਿਹੜੇ MLA ਹੈ, ਇਹ ਇੱਕ ਮਾੜਾ ਮੋਟਾ ਕਰਪਸ਼ਨ ਦਾ ਮੁੱਦਾ ਬਣਾਉਣ ਲੱਗੇ ਆ ਵੀ ਕੋਈ ਇੱਕ ਅੱਧਾ ਅਫਸਰ ਟੰਗ ਦਿਆਂਗੇ, ਕਹਿ ਦਿਆਂਗੇ ਵੀ ਐਡਾ ਵੱਡਾ ਕਾਂਡ ਤਾਂ ਇਸ ਲਈ ਹੋਇਆ ਵੀ ਟਰੀਟਮੈਂਟ ਪਲਾਂਟ ਜਿਹੜੇ ਆ ਉਹ ਸਹੀ ਨਹੀਂ ਸੀ ਚੱਲਦੇ। ਦੂਜੀ ਗੱਲ, 2022 ਦੇ ਵਿੱਚ NGT ਨੇ ਸਰਕਾਰ ਨੂੰ ਕਹਿ ਦਿੱਤਾ ਵੀ ਆ 32-33 ਯੂਨਿਟ ਡਾਈਂਗ ਦੇ ਛੋਟੇ ਤੇ 12 ਵੱਡੇ, ਉਹ 'ਚ ਵੱਡੇ ਗਰੁੱਪ ਲੁਧਿਆਣੇ ਦੇ ਆ ਜਾਂਦੇ ਆ, ਇਹ ਬੰਦ ਕਰ ਦਿਓ। ਇਹ ਸਾਰੇ ਘਾਣ ਕਰਦੇ ਪਏ ਆ, ਥੱਲੇ ਪਾਣੀ ਪਾ ਰਹੇ ਆ, ਸੀਵਰ 'ਚ ਪਾ ਰਹੇ ਆ, ਬੁੱਢੇ ਦਰਿਆ 'ਚ ਪਾ ਰਹੇ ਆ। ਪਰ ਹੁਣ ਤੱਕ ਸਰਕਾਰ ਉਹਨਾਂ ਨੂੰ 4 ਵਾਰ ਐਕਸਟੈਂਸ਼ਨਾਂ ਦੇ ਚੁੱਕੀ ਹੈ। ਔਰ ਹੁਣ ਵੀ ਜਦੋਂ ਇਹ 3 ਜਿਹੜੇ MLA ਪੱਪੀ, ਗੋਗੀ, ਬੱਗਾ, ਜਿਨ੍ਹਾਂ ਦਾ ਮੈਂ ਨਾਂ ਲਿਆ ਨਾ,
ਇਹ ਡੀਸੀ ਦਫ਼ਤਰ ਚੋਂ ਨਿਕਲ ਕੇ ਆਏ ਬਾਹਰ ਮੀਡੀਆ ਨੂੰ ਕਹਿੰਦੇ ਆ ਵਿਚਾਰੇ, ਇਹ ਵਿਚਾਰਿਆਂ ਨੇ ਵੀ ਤਾਂ ਇੱਥੇ ਕੰਮ ਕਰਨਾ। ਇਹ ਘਰਾਣੇ, ਉਹ ਇਹਨਾਂ ਨੂੰ ਘਰਾਣੇ ਵੀ ਦੱਸਦੇ ਆ ਵੀ ਇਹ ਵੱਡੇ ਘਰਾਣੇ ਆ ਜਿਹੜੇ ਵੱਡੇ ਹੈਗੇ ਆ। ਹੁਣ ਮੁੱਕਦੀ ਗੱਲ ਇਹ ਹੈ ਵੀ ਕੋਈ ਹੁਣ ਦੀ ਸਰਕਾਰ ਜਿਹੜੀ ਹੈ, ਜਿਹੜੇ ਸਾਡੇ ਲੋਕ ਜਿਨ੍ਹਾਂ ਦੀ ਮੈਂ ਗੱਲ ਕਰਦਾ, ਜਿਵੇਂ ਵਲੀਪੁਰ ਦੇ 110 ਚੋਂ 72 ਬੰਦੇ ਹੈਪੇਟਾਈਟਸ ਦੇ ਪੇਸ਼ੈਂਟ ਐਨ ਸਰੀਰ ਕਾਨੇ ਵਰਗੇ ਉਹਨਾਂ ਦੇ ਹੋ ਗਏ ਆ। ਸਰਕਾਰ ਨੂੰ ਅੱਜ ਟੈਨਸ਼ਨ ਪੰਜਾਬ ਦੇ ਲੋਕਾਂ ਦੀ ਨਹੀਂ ਆ। ਪੰਜਾਬ ਦੇ ਯੰਗ ਮੁੰਡੇ 17 ਸਾਲ ਦੇ ਕਿਡਨੀਆਂ ਗਵਾ ਰਹੇ ਆ, ਉਹਨਾਂ ਦੀ ਗੱਲ ਕੋਈ ਕਰਨ ਨੂੰ ਤਿਆਰ ਨਹੀਂ। ਪਰ ਆ 350 ਡਾਇੰਗ ਤੇ 2000 ਇਲੈਕਟ੍ਰੋਪਲੇਟਿੰਗ ਯੂਨਿਟ, ਜਿਹਨੇ 40 ਸਾਲ ਸਾਡੇ ਬੰਦੇ ਮਾਰੇ ਆ, ਔਰ ਗਿਣਤੀ ਹੈਗੀ 20,000 ਸਾਲਾਨਾ। ਵੱਡਾ ਹਿੱਸਾ ਆ ਇਹਨਾਂ ਦਾ। ਈਵਨ ਹਰਿਆਣੇ ਦੇ ਵਿੱਚ ਵੀ ਕੈਂਸਰ ਦਾ ਇੰਸੀਡੈਂਸ ਸਾਡੇ ਨਾਲੋਂ ਬਹੁਤ ਥੱਲੇ ਆ, ਸਾਡਾ ਬਹੁਤ ਉੱਤੇ ਆ। ਸਾਰੇ ਦਾ ਸਾਰਾ ਪਾਣੀ ਖਰਾਬ ਕਰ ਛੱਡਿਆ। ਹੁਣ ਤਾਂ ਹੋਰ ਵੀ ਬਹੁਤ ਸਾਰੀਆਂ ਪ੍ਰੋਬਲਮ ਜਿਹੜੀਆਂ ਆ ਗਈਆਂ। ਅਜੇ ਤੱਕ ਸਾਰੇ ਦਾ ਸਾਰਾ ਸਰਕਾਰੀ ਅਮਲਾ ਇਸ ਇੰਡਸਟਰੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਬੈਠਾ। ਉਹ ਕਹਿੰਦੇ ਆ ਜੀ ਅਸੀਂ ਨਾ ਜੀ ਬਹੁਤ ਕੁਝ ਕਰਨ ਨੂੰ ਤਿਆਰ ਆ, ਟ੍ਰੀਟਮੈਂਟ ਪਲਾਂਟ ਹੋਰ ਲਾ ਦਿੰਦੇ ਆ, ਐਂ ਕਰ ਦਿੰਦੇ ਆ, ਉਹ ਕਰ ਦਿੰਦੇ ਆ ਕਦੇ। ਪਰ ਉਹ ਇਹ ਨਹੀਂ ਕਹਿਣ ਡਏ ਵੀ ਆ ਜਿਹੜੀ ਗੈਰ ਕਾਨੂੰਨੀ ਇੰਡਸਟਰੀ ਆ, ਜਿਹਨੂੰ ਕੋਰਟ ਵੀ ਕਹਿ ਚੁੱਕਾ ਆ ਵੀ ਇਹਨੂੰ ਅਸੀਂ ਬੰਦ ਕਰ ਦਾਂਗੇ, ਇਹ ਗੱਲ ਨਹੀਂ ਕਹਿਣ ਡਏ। ਔਰ ਵਿਧਾਨ ਸਭਾ ਦੀ ਕਮੇਟੀ ਦੇ ਕੋਲ ਅਸੀਂ ਜਦੋਂ ਸਾਡਾ ਪਹਿਲਾ ਰਾਬਤਾ ਵਿਧਾਨ ਸਭਾ ਦੀ ਕਮੇਟੀ ਬਣੀ ਹੈ, ਮਿਸਟਰ ਭੋਲਾ ਜਿਹੜੇ ਲੁਧਿਆਣੇ ਤੋਂ MLA ਆ, ਉਹਦੀ ਕਮੇਟੀ ਦੇ ਚੇਅਰਮੈਨ ਆ, ਉਹਨਾਂ ਦੇ ਨਾਲ 2 ਵਾਰੀ ਜ਼ਰੂਰ ਗੱਲ ਹੋਈ ਆ। ਪਹਿਲੀ ਵਾਰੀ ਅਸੀਂ ਦੱਸਿਆ ਵੀ ਅਸੀਂ ਬੰਨ ਮਾਰਨਾ, ਅਸੀਂ ਦੱਸਣ ਗਏ ਤੇ ਉਦੋਂ ਉਹਨਾਂ ਨੇ ਇੰਨੀ ਗੱਲ ਕਹੀ ਕਿ ਸਾਡੇ ਕੋਲ ਜੀ ਇਹ ਜਿਹੜੇ ਡਾਈਂਗ ਵਾਲੇ ਆ ਆਪਣੇ ਬਜ਼ੁਰਗ ਲੈ ਕੇ ਆ ਜਾਂਦੇ ਆ ਤੇ ਇਹਨਾਂ ਦੇ ਬਜ਼ੁਰਗ ਸਾਡੇ ਗੋਡੀਆਂ ਹੱਥ ਲਾਉਂਦੇ ਨੇ। ਫਿਰ ਸਾਨੂੰ ਕਹਿਣਾ ਪਿਆ ਬਈ ਜੇ ਇਹਨਾਂ ਦਾ ਗੋਡੀਆਂ ਹੱਥ ਲਾ ਕੇ ਸਰੀ ਜਾਂਦਾ ਆ, ਫਿਰ ਅਸੀਂ ਸਾਰਾ ਪੰਜਾਬ ਲਿਆਵਾਂਗੇ। ਅਸੀਂ ਲੈ ਕੇ ਵੀ ਚੱਲੇ ਆ, ਪਰ ਹੁਣ ਜਦੋਂ ਸਾਰਾ ਪੰਜਾਬ ਉੱਥੇ ਆਊਗਾ, ਹੁਣ ਤੁਹਾਡੀ ਸਰਕਾਰ ਦਾ ਉਹ ਗਲ ਫੜੂਗਾ। ਔਰ ਉਹ ਅਸੀਂ ਉਹੀ ਕਾਲ ਉਹਨਾਂ ਨੂੰ ਦੇ ਦਿੱਤੀ ਆ। ਇੱਥੋਂ ਤੱਕ ਹਾਲਾਤ ਹੈ ਵੀ 2 ਕਰੋੜ ਲੋਕ ਇੱਕ ਪਾਸੇ ਹੈ, ਵਿੱਚੋਂ ਥੋੜੇ ਰਾਜਸਥਾਨ ਦਾ ਵੀ ਇੱਕ ਹਿੱਸਾ ਬਣਦਾ ਹੈ ਜਿਸ ਤੱਕ ਪਾਣੀ ਜਾਂਦਾ ਆ, ਜਿਹੜੇ ਸੰਤਾਪ ਝੱਲਣ ਡਏ ਆ। ਔਰ ਅੱਜ ਵੀ ਜੇ ਇਹ ਸਾਰਾ ਕੰਮ ਆਪਾਂ ਬੰਦ ਕਰਾਈਏ ਤੇ 3 ਤੋਂ 5 ਸਾਲ ਲੱਗਣਗੇ ਇੰਪਰੂਵਮੈਂਟ ਆਉਣ ਨੂੰ। ਔਰ ਹਾਲਾਤ ਇਹ ਨੇ, ਬੁੱਢੇ ਦਰਿਆ ਦੇ ਵਲੀਪੁਰ ਲਾਗੇ 6 ਕਿਲੋਮੀਟਰ 4 ਕਿਲੋਮੀਟਰ ਉਰੇ ਗੈਸਾਂ ਨੇ, ਫਿਊਮਸ। ਇਹ ਨਹੀਂ ਕਿ ਇਕੱਲਾ ਪਾਣੀ ਆ, ਫਿਊਮਸ। ਤੁਸੀਂ ਉਸ ਥਾਂ ਤੇ 6 ਮਹੀਨੇ ਕੋਈ ਬੱਚਾ ਛੋਟਾ ਹੋਵੇ, ਜਿਹੜਾ 6 ਮਹੀਨੇ ਦਾ ਬੱਚਾ ਜੇ ਉੱਥੇ 6 ਮਹੀਨੇ ਰਹਿ ਜਾਵੇ ਤੇ ਉਹਨੂੰ ਕੈਂਸਰ ਹੋ ਜਾਵੇ, ਕੋਈ ਦੋ ਰਾਏ ਨਹੀਂ ਆ। ਇਹ ਸਾਇੰਟੀਫਿਕਲੀ ਪ੍ਰੂਵਨ ਫੈਕਟ ਆ। 6 ਮਹੀਨੇ ਦਾ ਬੱਚਾ ਜਿਹੜਾ ਉੱਥੇ ਜੰਮਦਾ ਆ, ਉਸ ਫਿਊਮਸ ਦੇ ਵਿੱਚ ਰਹਿ ਜਾਵੇ, ਉਹ ਸਰਵਾਈਵ ਨਹੀਂ ਕਰ ਸਕਦਾ। ਉਹ ਲਗਾਤਾਰ ਇਰੀਟੇਸ਼ਨ ਆ। ਅੱਖਾਂ ਦਾ ਕੈਂਸਰ ਉਸ ਏਰੀਏ ਦੇ ਵਿੱਚ ਆ, ਜੈਨੇਟਿਕ ਡਿਫੈਕਟ ਉਹਦੇ ਵਿੱਚ ਪੈਦਾ ਹੋਣ ਲੱਗ ਪਏ ਆ। ਔਰ ਮੁੱਕਦੀ ਗੱਲ, ਇਹ ਇੱਕ ਛੋਟਾ ਜਿਹਾ ਸਾਡਾ ਦੁਸ਼ਮਣ ਆ। ਤੇ ਅੱਜ ਸਾਰੀ ਦੀ ਸਾਰੀ ਜਿਹੜੀ ਪੰਜਾਬੀ ਕੌਮ ਆ ਆਪਣੀ, ਜਿਹੜੀ ਦਰਿਆਵਾਂ ਦੇ ਕੰਢੇ ਤੇ ਸੱਭਿਅਤਾ ਬਣੀ ਆ, ਜਿਹਦਾ ਇਤਿਹਾਸ ਜਿਹੜਾ ਆ 5000 ਸਾਲ ਦਾ ਆਪਾਂ ਨੂੰ ਪਤਾ ਆ, ਅੱਜ ਉਹ ਖਤਰੇ 'ਚ ਆ। ਕਿਉਂ? ਇਹਨਾਂ ਨੇ ਕੋਈ ਐਸੀ ਥਾਂ ਨਹੀਂ ਛੱਡੀ ਵੀ ਮੈਂ ਇੱਥੋਂ ਬਦਲ ਕੇ ਉੱਥੇ ਚਲੇ ਜਾਵਾਂ। ਪੰਜਾਬ ਦੇ ਵਿੱਚ ਸਾਰੇ ਪਾਸੇ ਇੰਡਸਟਰੀ ਥੱਲੇ ਵੀ ਕੈਮੀਕਲ ਪਾ ਰਹੀ ਹੈ, ਦਰਿਆਵਾਂ 'ਚ ਵੀ ਪਾ ਰਹੀ ਹੈ। ਔਰ 1340 ਐਸੇ ਪੁਆਇੰਟ ਹੈ ਪੂਰੇ ਪੰਜਾਬ ਦੇ ਵਿੱਚ ਜਿੱਥੇ ਸਾਡੀਆਂ ਵਾਟਰ ਬੋਡੀਜ਼ ਦੇ ਵਿੱਚ ਚੰਦ ਲੋਕ ਸੁਦਾ ਹੀ ਕੈਮੀਕਲ ਪਾ ਰਹੇ ਆਪਣੀ ਕਮਾਈ ਕਰਨ ਦੇ ਲਈ। ਬਿਲਕੁਲ ਜੀ। ਅਮਨਦੀਪ ਸਿੰਘ ਜੀ, ਬਹੁਤ ਤੁਸੀਂ ਇਹ ਜ਼ਰੂਰੀ ਜਾਣਕਾਰੀ ਜਿਹੜੀ ਆ ਇਹ ਦਰਸ਼ਕਾਂ ਤੱਕ ਪਹੁੰਚਦੀ ਕੀਤੀ ਆ, ਤੇ ਬਹੁਤ ਗੰਭੀਰ ਗੱਲਾਂ ਨੇ ਇਹ। ਤੁਸੀਂ ਜਿਵੇਂ ਇੱਕ ਸ਼ਬਦ ਵਰਤਿਆ ਸੀ ਨਸਲਕੁਸ਼ੀ ਦਾ, ਪੰਜਾਬ ਨੇ ਬੜੀਆਂ ਨਸਲਕੁਸ਼ੀਆਂ ਹੰਢਾਈਆਂ ਨੇ ਲਗਾਤਾਰ। ਪੰਜਾਬ 1984 ਦੇ ਵਿੱਚ ਜਿਹੜੀ ਨਸਲਕੁਸ਼ੀ ਆ ਉਹਨੂੰ ਅਸੀਂ ਸਭ ਯਾਦ ਕਰਦੇ ਆ, ਪਰ ਉਹ ਤੋਂ ਬਾਅਦ ਜਿਹੜੀ ਸਰਕਾਰਾਂ ਦੀਆਂ ਨੀਤੀਆਂ ਦੇ ਨਾਲ, ਭਾਵੇਂ ਉਹ ਨਸ਼ੇ ਦੇ ਰੂਪ 'ਚ ਹੋਵੇ ਜਾਂ ਫਿਰ ਉਹ ਇਸ ਤਰੀਕੇ ਦੇ ਨਾਲ ਜਿਹੜੀ ਵਾਤਾਵਰਨ ਨੂੰ ਦੂਸ਼ਿਤ ਕਰਕੇ ਜੋ ਬਿਮਾਰੀਆਂ ਦੇ ਰੂਪ ਦੇ ਵਿੱਚ ਪੰਜਾਬ ਦਾ ਘਾਣ ਕੀਤਾ ਗਿਆ, ਨਸਲਕੁਸ਼ੀ ਲਗਾਤਾਰ ਕੀਤੀ ਜਾ ਰਹੀ ਆ। ਜਿਹੜੀ ਨਸਲਕੁਸ਼ੀ ਜੈਨੇਟਿਕਲੀ ਜੇ ਗੱਲ ਕਰਨੀ ਹੋਵੇ ਤਾਂ ਤੁਹਾਡੀਆਂ ਕਈ ਪੀੜ੍ਹੀਆਂ ਉਹਦੇ ਅਸਰ ਹੇਠ ਆਉਂਦੀਆਂ ਨੇ, ਤਾਂ ਇਹ ਬੜਾ ਗੰਭੀਰ ਮਸਲਾ ਆ। ਪਰ ਖੁਸ਼ੀ ਦੀ ਗੱਲ ਆ ਕਿ ਪੰਜਾਬ ਜਿਹੜਾ ਆ ਹੁਣ ਇਸ ਪੱਖ ਤੇ ਚੇਤੰਨ ਹੋਇਆ ਆ, ਤੇ ਤੁਹਾਡੇ ਵਰਗੇ ਜਿਹੜੇ ਐਕਟਿਵਿਸਟ ਨੇ, ਅਸੀਂ ਜ਼ਰੂਰ ਕੋਸ਼ਿਸ਼ ਹੈ ਸਾਡੀ ਮੀਡੀਆ ਦੇ ਬਤੌਰ ਕਿ ਅਸੀਂ ਲੋਕਾਂ ਦੀ ਆਵਾਜ਼ ਆ ਤੇ ਅਸੀਂ ਤੁਹਾਡੀ ਆਵਾਜ਼ ਜਿਹੜੀ ਆ ਉਹਨੂੰ ਚੁੱਕੀਏ ਤੇ ਸਰਕਾਰਾਂ ਨੂੰ ਜਿਹੜਾ ਆ ਜਵਾਬਦੇਹ ਬਣਾਈਏ, ਲੋਕਾਂ ਦੇ ਵਿੱਚ ਤੁਹਾਡਾ ਨੈਰੇਟਿਵ ਲੈ ਕੇ ਜਾਈਏ। ਤੇ ਅਸੀਂ TV 84 ਵੱਲੋਂ ਜਿਹੜੀ ਆ ਅਗਲੇ ਦਿਨਾਂ ਦੇ ਵਿੱਚ ਵੀ ਇਹ ਕੋਸ਼ਿਸ਼ ਕਰਦੇ ਰਹਾਂਗੇ ਕਿ ਜਿੰਨੀਆਂ ਮੂਵਮੈਂਟਸ ਤੁਸੀਂ ਜਾਂ ਤੁਹਾਡੇ ਪ੍ਰੋਗਰਾਮ ਹੋਣਗੇ ਉਹ ਆਪਣੇ ਦਰਸ਼ਕਾਂ ਤੱਕ ਅਸੀਂ ਆਪਣੇ TV ਦੇ ਰਾਹੀਂ ਜ਼ਰੂਰ ਪਹੁੰਚਦੇ ਕਰੀਏ। ਤੇ ਸਾਡੇ ਨਾਲ ਅੱਜ ਜੁੜਨ ਦੇ ਲਈ, ਇਹ ਗੱਲਬਾਤ ਕਰਨ ਦੇ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ। ਤੇ ਇਹ ਸਨ ਸਰਦਾਰ ਅਮਨਦੀਪ ਸਿੰਘ ਬੈਂਸ, ਜੋ ਕਿ ਲਗਾਤਾਰ ਪੰਜਾਬ ਦੇ ਵਿੱਚ ਵਾਤਾਵਰਨ ਦੇ ਮੁੱਦੇ ਦੇ ਉੱਤੇ ਐਕਟਿਵਿਜ਼ਮ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ
ਤੇ ਬੜੀ ਸੁਚੱਜੇ ਤਰੀਕੇ ਦੇ ਨਾਲ ਜਿਹੜੀਆਂ ਮੂਵਮੈਂਟਸ ਨੇ ਉਹਨਾਂ ਨੂੰ ਕੋਆਰਡੀਨੇਟ ਕਰ ਰਹੇ ਨੇ। ਇੱਕ ਲੋਕ ਲਹਿਰ ਖੜੀ ਕੀਤੀ ਜਾ ਰਹੀ ਆ ਤੇ ਵਿਦੇਸ਼ਾਂ ਦੇ ਵਿੱਚ ਜਿੰਨੇ ਲੋਕ ਬੈਠੇ ਆ, ਜਿਵੇਂ ਅਮਨਦੀਪ ਸਿੰਘ ਹੋਰਾਂ ਨੇ ਕਿਹਾ ਕਿ 60 ਲੱਖ ਬੰਦਾ ਭਾਵੇਂ ਪੰਜਾਬ ਤੋਂ ਬਾਹਰ ਚਲੇ ਗਿਆ ਪੰਜਾਬੀ, ਪਰ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਪੰਜਾਬ, ਆਪਣੇ ਪਿੰਡ ਦੇ ਨਾਲ ਜੁੜਿਆ ਹੋਇਆ ਆ। ਤੇ ਇਹ ਸਾਡੀ ਸਭ ਦੀ ਜ਼ਿੰਮੇਵਾਰੀ ਆ ਕਿ ਜਿਹੜੀ ਇਹ ਨਸਲਕੁਸ਼ੀ ਪੰਜਾਬ ਦੀ ਹੋ ਰਹੀ ਆ ਵਾਤਾਵਰਣ ਦੇ ਰੂਪ ਦੇ ਵਿੱਚ, ਸਾਡੇ ਪੌਣ ਪਾਣੀ ਨੂੰ ਖਰਾਬ ਕਰਕੇ, ਸਾਡੀ ਜ਼ਮੀਨ ਨੂੰ ਖਰਾਬ ਕਰਕੇ, ਉਹਦੇ ਖਿਲਾਫ ਅਸੀਂ ਲਾਮਬੰਦ ਹੋਈਏ। ਅਸੀਂ ਉਹਦੇ ਖਿਲਾਫ ਜਿਹੜੀ ਆ ਮੂਵਮੈਂਟ ਨੂੰ ਸਟਰੋਂਗ ਕਰੀਏ। ਵਿਦੇਸ਼ਾਂ ਦੇ ਵਿੱਚ ਅੱਜ ਬੜੇ ਵੱਡੇ ਪੱਧਰ ਤੇ ਕਲਾਈਮੇਟ ਕ੍ਰਾਈਸਿਸ ਦੇ ਉੱਤੇ, এনवायरमेंटल ਚੇਂਜਸ ਦੇ ਉੱਤੇ ਸਰਕਾਰਾਂ ਜਿਹੜੀਆਂ ਨੇ ਉਹ ਕੰਮ ਕਰ ਰਹੀਆਂ ਨੇ। ਤੇ ਇਸ ਸਮੇਂ ਦੁਨੀਆ ਦਾ ਸਭ ਤੋਂ ਹੌਟ ਟੌਪਿਕ ਜਿਹੜਾ ਆ ਉਹ ਕਲਾਈਮੇਟ ਕ੍ਰਾਈਸਿਸ ਦਾ ਬਣਿਆ ਹੋਇਆ। ਉਹਦੇ ਨਾਲ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਜਿਹੜੇ ਲੋਕ ਆ ਉਹ ਡਿਪਲੋਮੈਟਿਕ ਰਿਲੇਸ਼ਨਸ ਦੇ ਨਾਲ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਵੀ ਜਾਂ NGOs ਨੂੰ, ਨੋਨ ਗਵਰਨਮੈਂਟ ਜਿਹੜੀਆਂ ਇੰਸਟੀਚਿਊਟਸ ਨੇ ਉਹਨਾਂ ਨੂੰ ਤੇ ਇੱਥੋਂ ਦੇ ਮੀਡੀਆ ਨੂੰ ਇਸ ਗੱਲ ਵੱਲ ਉਹਨਾਂ ਦਾ ਧਿਆਨ ਕੇਂਦਰਿਤ ਕਰਾਉਣ ਕਿ ਪੰਜਾਬ ਦੇ ਵਿੱਚ ਕਿਵੇਂ এনवायरमेंट ਦਾ ਵੱਡੇ ਪੱਧਰ ਤੇ ਘਾਣ ਹੋ ਰਿਹਾ ਤੇ ਇੱਕ ਨਸਲਕੁਸ਼ੀ ਹੋ ਰਹੀ ਆ। ਤੇ ਸਭ ਤੋਂ ਵੱਡਾ ਮਸਲਾ ਕਿ ਦੁਨੀਆ ਦੀ ਵੱਡੀ ਆਬਾਦੀ ਨੂੰ ਜਿਹੜਾ ਖਿੱਤਾ ਭੋਜਨ ਪ੍ਰੋਵਾਈਡ ਕਰਾਉਂਦਾ ਆ, ਕਿ ਉਸ ਖਿੱਤੇ ਦੀ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਮਿੱਟੀ ਆ ਜਿਹੜੀ ਬੜੀ ਉਪਜਾਊ ਆ, ਤੇ ਉਹਨੂੰ ਕਿਵੇਂ ਬਰਬਾਦ ਕੀਤਾ ਜਾ ਰਿਹਾ ਹੈ। ਜਿਹੜਾ ਸਿਰਫ ਪੰਜਾਬ ਦੇ ਉੱਤੇ ਅਸਰ ਨਹੀਂ ਪਾਊਗਾ, ਸਾਰੀ ਦੁਨੀਆ ਦੇ ਵਿੱਚ ਜਿਹੜਾ ਫੂਡ ਕ੍ਰਾਈਸਿਸ ਇਸ ਸਮੇਂ ਬਣ ਰਿਹਾ ਆ, ਜੇ ਇਸ ਘਾਣ ਨੂੰ ਨਾ ਰੋਕਿਆ ਗਿਆ ਪੰਜਾਬ ਦੇ ਨੂੰ, ਤਾਂ ਉਸ ਦਾ ਅਸਰ ਸਾਰੀ ਦੁਨੀਆ ਦੇ ਵਿੱਚ ਪੋਪੂਲੇਸ਼ਨ ਦੇ ਉੱਤੇ ਪੈਣਾ ਸੁਭਾਵਿਕ ਆ। ਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਅਸੀਂ ਸਾਰੇ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ। ਤੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਹੋਰ ਮਹਿਮਾਨ ਦੇ ਨਾਲ, ਕਿਸੇ ਹੋਰ ਮੁੱਦੇ ਦੇ ਨਾਲ ਜੋ ਤੁਹਾਡੇ ਲਈ ਅਹਿਮ ਹੋਵੇ, ਪੰਜਾਬ ਲਈ ਅਹਿਮ ਹੋਵੇ, ਪੰਜਾਬ ਦੇ ਲੋਕਾਂ ਲਈ ਅਹਿਮ ਹੋਵੇ, ਹਾਜ਼ਰ ਹੋਵਾਂਗੇ। ਤੇ TV84 ਨਾਲ ਬਣੇ ਰਹੋ, TV84 ਨੂੰ ਆਪਣੀ ਸਪੋਰਟ ਦਿੰਦੇ ਰਹੋ। ਤੇ ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।